ਕੈਪੀਟਲ ਬਿਲਡਿੰਗ ਕੈਲੀਫੋਰਨੀਆ ਦੀ ਜਿਹੜੀ ਰਾਜਧਾਨੀ ਸੈਕਰਾਮੈਂਟੋ, ਉਸ ਦੇ ਬਾਹਰ ਜਿਹੜੀ ਕੈਲੀਫੋਰਨੀਆ ਦੀ ਬਿਲਡਿੰਗ ਆ ਲੈਜਿਸਲੇਟਿਵ ਆ, ਜਿੱਥੇ ਹਾਊਸ ਤੇ ਸੈਨੇਟ ਆ, ਉਹਦੇ ਬਾਹਰ ਉੱਥੇ ਦੀਆਂ ਪੌੜੀਆਂ ਦੇ ਬਾਹਰ ਇਤਿਹਾਸਿਕ ਪਹਿਲੀ ਵਾਰ ਜਿਹੜਾ ਵਿਸਾਖੀ ਦੇ ਸੰਬੰਧ ਦੇ ਵਿੱਚ ਸਿੱਖ ਇੱਕ ਵੱਖਰੀ ਕੌਮ ਹੈ ਦਾ ਜਿਹੜਾ ਨਿਸ਼ਚਾ ਲੈ ਕੇ ਉਸ ਪ੍ਰਕਰਨ ਦੇ ਨਾਲ ਉੱਥੇ ਜਿਹੜਾ ਸਮਾਗਮ ਆ ਉਹ ਕਰਵਾਇਆ ਗਿਆ। ਸੋ ਤਕਰੀਬਨ 10:30 ਵਜੇ ਜਿਹੜਾ ਹਰਜੋਤ ਸਿੰਘ ਜੀ ਉਹ ਸਮਾਗਮ ਉੱਥੇ ਸ਼ੁਰੂ ਹੋਇਆ। ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਨੇ ਇਸ ਦੇ ਵਿੱਚ ਪਹਿਲ ਕਰਦੇ ਹੋਏ ਤੇ ਬਾਕੀ ਸਮੂਹ ਗੁਰਦੁਆਰਾ ਸਾਹਿਬਾਨ ਜਿਹੜੇ ਆ ਉਹਨਾਂ ਨੇ ਸਹਿਯੋਗ ਦੇ ਨਾਲ ਇਹ ਜਿਹੜਾ ਸਮਾਗਮ ਆ ਬਹੁਤ ਹੀ ਸਫਲਤਾਪੂਰਵਕ ਹੋਇਆ। ਵੀਡੀਓ ਮੈਂ ਦੇਖ ਰਿਹਾ ਸੀਗਾ ਵੀ ਜਿਹੜੀ ਆਪਾਂ YouTube ਦੇ ਉੱਤੇ ਪਾਈ, 4 ਘੰਟੇ ਤੋਂ ਵੱਧ ਦਾ ਲੰਮਾ ਜਿਹੜਾ ਉਹ ਸਮਾਗਮ ਰਿਹਾ। ਸੋ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਆ ਉਹ ਪਹੁੰਚੀਆਂ। ਉੱਥੇ ਸਾਨੂੰ ਸੰਗਤਾਂ ਜਿਹੜੀਆਂ ਲੋਕਲ ਸੰਗਤਾਂ ਦੇ ਨਾਲ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਦੇ ਨਾਲ ਕੋਈ ਆਪਾਂ ਨੂੰ ਫਰੈਜ਼ਨੋ ਤੋਂ, ਕੋਈ ਬੇਕਰਫੀਲਡ ਤੋਂ ਤੇ ਹੋਰ ਆਲੇ ਦੁਆਲੇ ਦੇ ਜਿਹੜੇ ਸ਼ਹਿਰਾਂ ਤੋਂ ਵੀ ਜਿਹੜੀਆਂ ਸੰਗਤਾਂ ਆ ਉੱਥੇ ਪਹੁੰਚੀਆਂ ਸੀ। ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਤੋਂ ਹਰ 10-15 ਮਿੰਟ ਬਾਅਦ ਜਿਹੜੀ ਬੱਸ ਆ ਉਹ ਲਗਾਤਾਰ ਉੱਥੋਂ ਆ ਰਹੀ ਸੀ। ਕਈ ਸੰਗਤਾਂ ਸਿੱਧੀਆਂ ਇੱਥੇ ਵੀ ਪਹੁੰਚੀਆਂ ਤੇ ਕਈ ਜਿਹੜੇ ਉੱਥੇ ਵੀ ਪਹੁੰਚੇ। ਸੋ ਸਾਰੇ ਬੁਲਾਰਿਆਂ ਨੇ ਜਿਹੜੀ ਇਸ ਚੀਜ਼ ਦਾ ਜਿਹੜਾ ਉਹ ਦ੍ਰਿੜਤਾ ਦੇ ਨਾਲ ਪਹਿਰਾ ਦਿੱਤਾ ਵੀ ਸਿੱਖ ਇੱਕ ਵੱਖਰੀ ਕੌਮ ਹੈ। ਜਿਵੇਂ ਆਪਾਂ ਨੂੰ ਪਤਾ ਹੈ ਵੀ ਜਿੱਥੋਂ ਆਪਾਂ ਆਏ ਹਾਂ ਉੱਥੇ ਵੀ ਸਿੱਖਾਂ ਦੇ ਗੁਰੂਆਂ ਨੂੰ ਸਾਰਿਆਂ ਨੂੰ ਹੀ ਆਪਣੇ ਅੰਦਰ ਜਿਹੜਾ ਉੱਥੇ ਸਨਾਤਨੀ ਧਰਮ ਆ, ਜਿਹੜੇ ਹਿੰਦੂ ਤਵੀ ਆ, ਖਾਸ ਕਰਕੇ ਜੇ ਆਪਾਂ ਕਹੀਏ ਤਾਂ ਉਹ ਉਹਨਾਂ ਨੂੰ ਆਪਸ ਦੇ ਵਿੱਚ ਰਲਗੱਡ ਕਰਨ ਦੇ ਲਈ, ਮਿਲਾਉਣ ਦੇ ਲਈ ਉਹ ਹਰ ਇੱਕ ਜਿਹੜਾ ਹੀਲਾ ਵਸੀਲਾ ਜਿਹੜਾ ਉਹ ਕਰ ਰਹੇ ਆ। ਤੇ ਇੱਥੇ ਸਿੱਖਾਂ ਦੀਆਂ ਜਿਹੜੀਆਂ ਜੜ੍ਹਾਂ ਵੱਢਣ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਜਿਹੜੀ ਕਹਿ ਲਓ ਵੀ ਹਿੰਦੂ ਤਵੀ ਤਾਕਤਾਂ ਦੇ ਨਾਲ ਮਿਲ ਕੇ ਜਿਹੜੀਆਂ ਲੱਗੀਆਂ ਹੋਈਆਂ। ਸੋ ਇੱਥੇ ਜਿਹੜੀਆਂ ਉਹ ਗੱਲਾਂ ਕਹਿਣੀਆਂ ਤੇ ਜਿਹੜੀਆਂ ਉਹ ਕਰਨੀਆਂ, ਉਸ ਦਾ ਇੱਕ ਵਧੀਆ ਜਿਹੜਾ ਕਹਿ ਸਕਦੇ ਹਾਂ ਵੀ ਉਹਦਾ ਅਪਰੋਚ ਜਿਹੜੀ ਉਹ ਵਧੀਆ ਰਹੀ। ਸੈਕਰਾਮੈਂਟੋ ਦੀ ਮੇਅਰ, ਇੰਟਰਫੇਥ ਕੌਂਸਲ ਦੇ ਜਿਹੜੇ ਹੋਰ ਜਿਹੜੇ ਲੋਕ ਆ ਤੇ ਹੋਰ ਕਈ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੇ ਤੇ ਗੁਰੂ ਘਰ ਦੇ ਪ੍ਰਬੰਧਕਾਂ ਨੇ, ਵੱਖ-ਵੱਖ ਗੁਰੂ ਘਰਾਂ ਤੋਂ ਜਿਹੜੇ ਆਏ ਸੀ, ਉਹਨਾਂ ਸਾਰਿਆਂ ਨੇ ਇਹੀ ਜਿਹੜਾ ਹੋਕਾ ਇਸ ਦੇ ਵਿੱਚ ਜਿਹੜਾ ਉਹ ਦਿੱਤਾ। ਸੋ ਤਕਰੀਬਨ 2-2:30 ਵਜੇ ਤੱਕ ਜਿਹੜਾ ਹਰਜੋਤ ਸਿੰਘ ਜੀ ਸਮਾਗਮ ਜਿਹੜਾ ਉਹ ਚੱਲਦਾ ਰਿਹਾ। ਸਿਰਫ ਆਪਾਂ ਕਹਿ ਸਕਦੇ ਹਾਂ ਵੀ ਅਕਸਰ ਕਹਿ ਦਿੱਤਾ ਜਾਂਦਾ ਵੀ ਸੰਗਤ ਸ਼ਾਇਦ ਲੰਗਰ ਨੂੰ ਕਰਕੇ, ਕਿਉਂਕਿ ਬੜੇ ਆਪਾਂ ਇਹ ਗੱਲਾਂ ਸੁਣਦੇ ਆ ਵੀ ਜੇ ਲੰਗਰ ਨਾ ਹੋਣ ਤਾਂ ਵੀ ਸੰਗਤ ਜੀ ਜਿਹੜੀ ਜੀ ਜੇ ਲੰਗਰ ਨਾ ਹੋਵੇ ਤਾਂ ਸੰਗਤ ਨਾ ਜਾਊਗੀ। ਹਾਂ, ਸੋ ਉਸ ਗੱਲ ਨੂੰ ਸੰਗਤ ਨੇ ਜਿਹੜਾ ਉਹ ਝੁਠਲਾ ਦਿੱਤਾ ਤੇ ਬੜੀ ਦ੍ਰਿੜਤਾ ਦੇ ਨਾਲ ਇਸ ਚੀਜ਼ ਦੇ ਉੱਤੇ ਪਹਿਰਾ ਦਿੰਦੇ ਹੋਏ ਸਿਰਫ ਉਹਦੇ ਜਲ ਦਾ ਜਿਹੜਾ ਲੰਗਰ ਸੀਗਾ, ਜਿਹੜਾ ਹਰਜੋਤ ਸਿੰਘ ਜੀ ਸਿਰਫ ਜਲ ਛਕਾਇਆ ਜਾ ਰਿਹਾ ਸੀਗਾ। ਈਵਨ ਇੰਨਾ ਲੰਮਾ ਸਮਾਗਮ ਸੀਗਾ ਤਾਂ ਵੀ ਲੋਕ ਲੰਮਾ ਸਮਾਂ ਜਿਹੜਾ ਉੱਥੇ ਉਹਨਾਂ ਨੇ ਬੈਠ ਕੇ ਜਿਹੜਾ ਉਹ ਜਿਹੜਾ ਸੁਣਿਆ। ਖਾਸ ਕਰਕੇ ਜਿਹੜੇ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਦੇ ਸੀਨੀਅਰ ਸਿਟੀਜ਼ਨ ਦੀ ਜਿਹੜੀ ਸੰਸਥਾ ਆ, ਉਹਨਾਂ ਦਾ ਬੜਾ ਵੱਡਾ ਜਿਹੜਾ ਇਸ ਦੇ ਵਿੱਚ ਉਪਰਾਲਾ ਰਿਹਾ, ਯੋਗਦਾਨ ਜਿਹੜਾ ਉਸ ਦੇ ਵਿੱਚ ਰਿਹਾ ਆ। ਸੋ ਮਿਕਸ ਰਿਹਾ, ਪੰਜਾਬੀ ਦੇ ਵਿੱਚ ਵੀ ਤੇ ਇੰਗਲਿਸ਼ ਦੇ ਵਿੱਚ ਵੀ ਜਿਹੜੀਆਂ ਉੱਥੇ ਜਾਣਕਾਰੀਆਂ ਦਿੱਤੀਆਂ ਗਈਆਂ। ਸੋ ਸੁਜੈਸ਼ਨਸ ਵੀ ਆਈਆਂ ਵੀ ਥੋੜ੍ਹੀਆਂ ਜਿਹੀਆਂ ਹੋਰ ਇੰਗਲਿਸ਼ ਦੇ ਵਿੱਚ ਕੀਤਾ ਜਾਣ, ਹੋਰ ਵੀ ਪੋਲੀਟੀਸ਼ੀਅਨਸ ਨੂੰ ਜਿਹੜਾ ਸੱਦਿਆ ਜਾਵੇ। ਤੇ ਮੈਨੂੰ ਉਮੀਦ ਆ ਵੀ ਜਿਹੜੇ ਪ੍ਰਬੰਧਕ ਆ ਇਸ ਪ੍ਰੋਗਰਾਮ ਦੇ, ਉਹ ਇਹਨਾਂ ਚੀਜ਼ਾਂ ਦੇ ਉੱਤੇ ਵੀ ਗੌਰ ਵੀ ਕਰਨਗੇ ਤੇ ਹੋਰ ਆਪਾਂ ਇਸ ਨੂੰ ਹੋਰ ਬਿਹਤਰ ਤਰੀਕੇ ਦੇ ਨਾਲ ਉੱਥੋਂ ਦੇ ਲੋਕਲ ਮੀਡੀਆ, ਜਿਹੜਾ US ਦਾ ਮੀਡੀਆ ਆ, ਉਹਦੇ ਵਿੱਚ ਵੀ ਇਸ ਦੀ ਜਿਹੜੀ ਆਵਾਜ਼ ਜਿਹੜੀ ਉਹ ਜਾਵੇ, ਉਹ ਆਪਾਂ ਨੂੰ ਜ਼ਰੂਰ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਨਾਲ ਦੇ ਨਾਲ ਜਿਹੜੀ ਉਹ ਕਰਨੀ ਜਿਹੜੀ ਉਹ ਚਾਹੀਦੀ ਆ। ਹਰ ਇੱਕ ਜਾਣਾ ਜਿਹੜਾ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਇਹ ਨਾ ਹੋਵੇ ਵੀ ਦੂਜਿਆਂ ਦੇ ਮੋਢਿਆਂ ਦੇ ਉੱਤੇ ਭਾਰ ਨਾ ਸੁੱਟੀ ਚਲੋ। ਜਿਹੜਾ ਕੰਮ ਤੁਸੀਂ ਆਪ ਖੁਦ ਕਰ ਸਕਦੇ ਹੋ ਤੁਸੀਂ ਕਰੋ ਤੇ ਹਰ ਇੱਕ ਜਣਾ ਆਪੋ ਆਪਣੀ ਜ਼ਿੰਮੇਵਾਰੀ ਨੂੰ ਜਿਹੜਾ ਉਹ ਸਮਝੇ। ਗੱਲ ਉੱਥੇ ਜਿਹੜੀ ਉਹੀ ਹਰਜੋਤ ਸਿੰਘ ਜੀ, ਜਿਹੜੀ ਆਪਣੀ ਇੱਕ ਵੱਖਰੀ ਕੌਮ ਦੀ ਪਛਾਣ ਆ, ਉਸ ਦੇ ਉੱਤੇ ਪਹਿਲਾਂ ਖੁਦ ਨੂੰ ਮਾਣ ਹੋਣਾ ਚਾਹੀਦਾ ਆ ਤੇ ਫਿਰ ਉਹੀ ਜਿਹੜੀ ਮਾਣ ਆ, ਉਹੀ ਜਿਹੜੀ ਗੱਲ ਆ, ਉਸ ਨੂੰ ਤੁਸੀਂ ਬਾਕੀਆਂ ਤੱਕ ਵੀ ਜਿਹੜਾ ਉਹ ਦੱਸੋ। ਗੁਰਬਾਣੀ, ਸੇਵਾ ਭਾਵਨਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਆਪਾਂ ਦੱਸਾਂਗੇ ਤੇ ਇੱਕ ਵੱਖਰੀ ਕੌਮ ਹੋਣ ਦਾ ਜਿਹੜਾ ਪ੍ਰਗਟਾਵਾ ਆ ਉਹ ਆਪਾਂ ਇਸ ਤਰੀਕੇ ਦੇ ਨਾਲ ਕਰ ਸਕਦੇ ਹਾਂ। ਸੋ ਇਹਦੇ ਨਾਲ ਕਹਿ ਸਕਦੇ ਹਾਂ ਵੀ ਕੈਪੀਟਲ ਬਿਲਡਿੰਗ ਦੇ ਬਾਹਰ ਜਿਹੜਾ ਇਹ ਸਮਾਗਮ ਕਰਕੇ ਇਹ ਵਧੀਆ ਉਪਰਾਲਾ ਹੋਇਆ, ਕਿਉਂਕਿ ਅਕਸਰ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਵੀ ਇਹੀ ਆਖਿਆ ਜਾਂਦਾ ਵੀ ਆਪਾਂ ਨੂੰ ਬਾਹਰ ਨਿਕਲਣਾ ਚਾਹੀਦਾ ਹੈ, ਬਾਹਰ ਕੰਮ ਕਰਨੇ ਚਾਹੀਦੇ ਆ। ਸੋ ਉਹਨਾਂ ਉਪਰਾਲਿਆਂ ਦੇ ਵਿੱਚੋਂ ਇੱਕ ਸੀਗਾ। ਸੋ ਵਧਾਈ ਦੇ ਪਾਤਰ ਨੇ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਦੇ ਸਾਰੇ ਹੀ ਜਿਹੜੇ ਪ੍ਰਬੰਧਕ ਆ ਤੇ ਬਾਕੀ ਗੁਰੂ ਘਰ ਦੀਆਂ ਜਿਹੜੀਆਂ ਕਮੇਟੀਆਂ ਜਿਹੜੀਆਂ ਦੂਰੋਂ ਨੇੜੇ ਚੱਲ ਕੇ ਜਿਹੜੀਆਂ ਉੱਥੇ ਪਹੁੰਚੀਆਂ ਤੇ ਉਹਨਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਜਿਹੜੀ ਉਹ ਸ਼ਿਰਕਤ ਕੀਤੀ ਤੇ ਇਸ ਨੂੰ ਸਫਲ ਬਣਾਉਣ ਦੇ ਵਿੱਚ ਆਪਣਾ ਹਮਲਾ ਮਾਰਿਆ। ਇਸ ਤੋਂ ਬਾਅਦ ਫਿਰ ਸਟਾਕਟਨ ਗੁਰਦੁਆਰਾ ਸਾਹਿਬ ਕੱਲ ਨਗਰ ਕੀਰਤਨ ਸੀ, ਉੱਥੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸੀ। ਉਹਦੀਆਂ ਵੀ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਆ, ਪਿਕਚਰਸ ਆ, ਉਹ ਤੁਸੀਂ ਪੰਜਾਬੀ ਰੇਡੀਓ USA ਦੀ Facebook ਤੇ YouTube ਤੇ ਦੇਖ ਸਕਦੇ ਹੋ।
ਤੇ ਇਸ ਤੋਂ ਬਾਅਦ ਫ੍ਰਿਜ਼ਨੋ ਦੇ ਲਾਗੇ ਜਿਹੜਾ ਸੇਲਮਾ ਸ਼ਹਿਰ ਆ, ਉੱਥੇ ਵੀ ਨਗਰ ਕੀਰਤਨ ਸੀ ਤੇ ਉੱਥੇ ਆਪਣੇ ਜਿਹੜੇ ਸਾਥੀ ਆ ਸਾਡੇ ਪ੍ਰਵੀਨ ਸ਼ਰਮਾ ਜੀ ਪਹੁੰਚੇ ਹੋਏ ਸੀ। ਉਹਨਾਂ ਨੇ ਕਾਫੀ ਕਵਰੇਜ ਕੀਤੀ ਹੈਗੀ ਆ, ਉਹ ਵੀ ਤੁਸੀਂ ਫੇਸਬੁੱਕ, YouTube ਤੇ ਦੇਖ ਸਕਦੇ ਹੋ। ਜੀ ਬਿਲਕੁਲ। ਤੇ ਅਗਲੇ ਐਤਵਾਰ ਨੂੰ ਮੋਡੈਸਟੋ ਸੀਰੀਜ਼ ਗੁਰੂ ਘਰ ਵਿਸਾਖੀ ਦੇ ਪ੍ਰੋਗਰਾਮ ਮਨਾਏ ਜਾਣੇ ਆ ਤੇ ਉੱਥੇ ਵੀ ਸਾਡੀ ਜਿਹੜੀ ਟੀਮ ਆ ਉਹ ਪਹੁੰਚੂਗੀ। ਬੇਕਰਸਫੀਲਡ ਦੇ ਵਿੱਚ ਵੀ ਗੁਰੂ ਅੰਗਦ ਦਰਬਾਰ ਆ, ਉੱਥੇ ਵੀ ਨਗਰ ਕੀਰਤਨ ਜਿਹੜਾ ਉਹ ਹੋਣਾ ਆ। ਸੋ ਸਾਰੇ ਜਾਣੇ ਜਿਹੜੇ ਵੀ ਇਲਾਕਾ ਨਿਵਾਸੀ ਨੇ, ਸਾਰੇ ਜਾਣੇ ਹੁਮ ਹੁਆ ਕੇ ਪਹੁੰਚੋ ਤੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਅਮਰੀਕਾ ਦੀਆਂ ਫੋਰਸਸ ਨੇ ਇੱਕ ਇਰਾਨ ਦਾ ਜਿਹੜਾ ਕਾਰਗੋ ਵੈਸਲ ਆ, ਸ਼ਿਪ ਆ, ਉਸ ਨੂੰ ਜਿਹੜਾ ਆਪਣੇ ਕਬਜ਼ੇ ਦੇ ਅੰਡਰ ਲੈ ਲਿਆ। ਇਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਪੋਸਟ ਪਾਈ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਯੂਐਸ ਸੈਂਟਰਲ ਕਮਾਂਡ ਸੈਂਟਕੌਮ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਜਦੋਂ ਇਰਾਨੀਅਨ ਸ਼ਿਪ ਨੇ ਨਾ ਕਰ ਦਿੱਤੀ ਯੂਐਸ ਦੀ ਵਾਰਨਿੰਗਸ ਨੂੰ ਕਿ ਤੁਸੀਂ ਇੱਥੋਂ ਲੰਘ ਨਹੀਂ ਸਕਦੇ, ਤੇ ਉਸ ਤੋਂ ਬਾਅਦ ਯੂਐਸ ਦੀਆਂ ਫੌਜਾਂ ਨੇ ਫਾਇਰਿੰਗ ਵੀ ਕੀਤੀ ਤੇ ਉਹ ਤੋਂ ਬਾਅਦ ਜਿਹੜਾ ਆ ਉਸ ਨੂੰ ਆਪਣੇ ਜਿਹੜੇ ਯੂਐਸ ਦੇ ਮਰੀਨਸ ਆ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਸੋ ਇਹਦੇ ਨਾਲ ਜਿਹੜੀ ਇੱਕ ਤਰ੍ਹਾਂ ਦੇ ਨਾਲ ਐਸਕੇਲੇਸ਼ਨ ਆ ਤੇ ਸੀਜ਼ ਫਾਇਰ ਹੋਈ ਆ, ਉਹ ਖਤਰੇ ਦੇ ਵਿੱਚ ਹੈਗੀ ਆ। ਦੂਸਰੇ ਪਾਸੇ ਅੱਜ ਦੀ ਜਿਹੜੀ ਨਿਊਯਾਰਕ ਟਾਈਮਜ਼ ਆ ਉਹ ਰਿਪੋਰਟ ਕਰ ਰਹੀ ਆ ਵੀ ਤਹਿਰਾਨ ਤੇ ਵਾਸ਼ਿੰਗਟਨ ਦੋਨੋਂ ਹੀ ਪਲਾਨ ਕਰ ਰਹੇ ਆ ਪਾਕਿਸਤਾਨ ਦੇ ਵਿੱਚ ਗੱਲਬਾਤ ਦੀ। ਹਾਲਾਂਕਿ ਤਹਿਰਾਨ, ਈਰਾਨ ਵਾਲੇ ਵਾਰ-ਵਾਰ ਕਹਿ ਰਹੇ ਆ ਵੀ ਨਹੀਂ ਅਸੀਂ ਗੱਲ ਨਹੀਂ ਕਰਨੀ ਹੈਗੀ, ਪਰ ਨਿਊਯਾਰਕ ਟਾਈਮ ਦੇ ਮੁਤਾਬਿਕ ਕਹਿੰਦੇ ਵੀ ਡਿਸਪਾਈਟ ਜਿਹੜੇ ਮਿਕਸ ਮੈਸੇਜ ਆ ਰਹੇ ਆ ਪਬਲਿਕ ਦੇ ਵਿੱਚ, ਬਹੁਤ ਸਾਰੇ ਜਿਹੜੇ ਇਰਾਨੀਅਨ ਆਫੀਸ਼ੀਅਲਸ ਆ ਉਹਨਾਂ ਨੇ ਇੰਡੀਕੇਸ਼ਨ ਦਿੱਤੀ ਆ ਕਿ ਉਹਨਾਂ ਦਾ ਜਿਹੜਾ ਡੈਲੀਗੇਸ਼ਨ ਆ ਉਹ ਇਸਲਾਮਾਬਾਦ ਨੂੰ ਜਾ ਰਿਹਾ ਆ। ਤੇ ਜਦੋਂ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹ ਵੀ ਜਿਹੜੇ ਆ ਇਸਲਾਮਾਬਾਦ ਦੁਆਰਾ ਕੀ ਫਿਰ ਜਾ ਰਹੇ ਹੈਗੇ ਆ। ਸੋ ਪਰ ਜਦੋਂ ਇਹ ਜਹਾਜ਼ ਕਬਜ਼ੇ ਦੇ ਵਿੱਚ ਜਿਹੜਾ ਵੈਸਲ ਲੈ ਲਿਆ ਸੀ, ਸਮੁੰਦਰੀ ਜਹਾਜ਼, ਉਹ ਤੋਂ ਬਾਅਦ ਕਾਫੀ ਜਿਹੜੀ ਦੁਨੀਆ ਦੇ ਵਿੱਚ ਗਲੋਬਲੀ ਹਲਚਲ ਫੇਰ ਮਚ ਗਈ ਵੀ ਕਿਤੇ ਲੜਾਈ ਜਿਹੜੀ ਦੁਆਰਾ ਕੀ ਫੇਰ ਨਾ ਸ਼ੁਰੂ ਹੋ ਜਾਵੇ। ਕਿਉਂਕਿ ਇੱਕ ਤਾਂ ਇਹ ਆ ਵੀ 21 ਤਰੀਕ ਮੇਰੇ ਖਿਆਲ ਨਾਲ ਦਿੱਤੀ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਉਸ ਤੋਂ ਪਹਿਲਾਂ ਆਪਣਾ ਜਿਹੜਾ ਆ ਐਗਰੀਮੈਂਟ ਕਰ ਲਓ, ਨਹੀਂ ਤਾਂ ਫਿਰ ਅਸੀਂ ਜਿਹੜਾ ਆ ਅਟੈਕ ਕਰ ਸਕਦੇ ਹੈਗੇ ਆ। ਸੋ ਵਾਈਸ ਪ੍ਰੈਜ਼ੀਡੈਂਟ JD ਵੈਂਸ ਹੁਣੀ ਉਹ ਵਾਸ਼ਿੰਗਟਨ ਤੋਂ ਚੱਲਣ ਵਾਲੇ ਆ ਇਸਲਾਮਾਬਾਦ ਨੂੰ। ਸੋ ਕੱਲ ਨੂੰ ਜਾਣਗੇ, ਮੋਸਟ ਪ੍ਰੋਬਬਲੀ ਟਿਊਜ਼ਡੇ ਨੂੰ ਕਹਿ ਰਹੇ ਆ ਵੀ ਦੋ ਜਿਹੜੇ US ਦੇ ਆਫੀਸ਼ੀਅਲਸ ਆ ਉਹ ਦੱਸ ਰਹੇ ਹੈਗੇ ਆ ਤੇ ਦੋ ਇਰਾਨੀਅਨ ਆਫੀਸ਼ੀਅਲਸ ਮੁਹੰਮਦ ਬਾਗੇਰ ਗਾਲੀਬੈਫ ਤੇ ਇੱਕ ਉਹਨਾਂ ਦਾ ਇਨਫਲੂਐਂਸ਼ੀਅਲ ਪੋਲੀਟੀਕਲ ਤੇ ਮਿਲਟਰੀ ਫਿਗਰ ਜਿਹਨੇ ਪਿਛਲੀ ਵਾਰੀ ਵੀ ਗੱਲਬਾਤ ਕੀਤੀ ਸੀ, ਉਹ ਵੀ ਕਹਿੰਦੇ ਭਈ ਜਾ ਰਹੇ ਹੈਗੇ ਆ। ਕਿਉਂਕਿ 2 ਦਿਨਾਂ ਦੇ ਵਿੱਚ 2 ਵੀਕਾਂ ਦੀ ਜਿਹੜੀ ਸੀਜ਼ ਫਾਇਰ ਸੀ ਉਹ ਖਤਮ ਹੋ ਜਾਣੀ ਹੈਗੀ ਆ ਜੀ। ਕੱਲ ਨੂੰ ਖਤਮ ਹੋ ਰਹੀ ਆ ਜਿਹੜੀ ਹਰਜੋਤ ਸਿੰਘ ਜੀ ਉਹ ਸੀਜ਼ ਫਾਇਰ। ਸੋ ਦੇਖਦੇ ਆ ਵੀ ਇਸ ਦੇ ਵਿੱਚ ਕੀ ਹੁੰਦਾ ਆ। ਇੱਕ ਵੀਡੀਓ ਤਾਂ ਹਰਜੋਤ ਸਿੰਘ ਜੀ ਇਹ ਘੁੰਮ ਰਹੀ ਸੀ ਕਿ ਵੀ ਇੰਜਨ ਰੂਮ ਦੇ ਵਿੱਚ ਉਸ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਆ, ਪਰ ਆਲਰੇਡੀ ਜਿਹੜਾ ਉਹਨੂੰ 900 ਫੁੱਟ ਲੰਬੀ ਤੇ 에ਅਰਕ੍ਰਾਫਟ ਕੈਰੀਅਰ ਜਿੰਨਾ ਜਿਹੜਾ ਕਹਿੰਦੇ ਭਾਰ ਆ, ਟੂਸਕਾ ਕਰਕੇ ਜਿਹੜੀ ਇਰਾਨੀਅਨ ਫਲੈਗਡ ਕਾਰਗੋ ਸ਼ਿਪ ਆ, ਉਸ ਦੇ ਉੱਤੇ ਨੇਵਲ ਬਲੋਕੇਡ ਦੇ ਉੱਤੇ ਇਹਨਾਂ ਨੇ ਜਿਹੜਾ ਉਹ ਰੋਕ ਲਿਆ ਸੀਗਾ। ਨੇਵੀ ਦਾ ਗਾਈਡਡ ਮਿਜ਼ਾਈਲ ਡਿਸਟਰੋਏ USS ਸਪਰੂਐਂਸ ਉਸਨੇ ਇੰਟਰਸੈਪਟ ਇਸ ਨੂੰ ਕਰ ਲਿਆ ਸੀਗਾ ਗਲਫ ਆਫ ਓਮਾਨ ਦੇ ਵਿੱਚ। ਕਹਿੰਦੇ ਵੀ ਕਈ ਵਾਰਨਿੰਗਸ ਜਿਹੜੀਆਂ ਇਸ ਨੂੰ ਦਿੱਤੀਆਂ ਗਈਆਂ ਸੀ, ਇਰਾਨੀਅਨ ਕਰੂ ਨੇ ਨਹੀਂ ਸੁਣੀ ਤੇ ਫਿਰ ਕਹਿੰਦੇ ਵੀ ਅਮਰੀਕਾ ਦੀ ਨੇਵੀ ਦੀ ਸ਼ਿਪ ਨੇ ਇਸ ਨੂੰ ਰਾਹ ਦੇ ਵਿੱਚ ਹੀ ਜਿਹੜਾ ਉਹ ਰੋਕ ਲਿਆ ਤੇ ਇੰਜਨ ਰੂਮ ਦੇ ਵਿੱਚ ਪਹਿਲੋਂ ਇੱਕ ਹਿਸਾਬ ਦੇ ਨਾਲ ਬੰਬ ਸਿੱਟਿਆ ਕਹਿ ਲਓ ਜਾਂ ਮਿਜ਼ਾਈਲ ਸਿੱਟੀ, ਤੇ ਇੰਜਨ ਰੂਮ ਦੇ ਵਿੱਚ ਮਘੋਰੀ ਕਰਨ ਤੋਂ ਬਾਅਦ ਚ, ਹੋਲ ਕਰਨ ਤੋਂ ਬਾਅਦ ਚ US ਮਰੀਨਸ ਨੇ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਸੋ ਇਰਾਨ ਦੇ ਦੁਆਰਾ ਵੀ ਅਮਰੀਕਾ ਦੀਆਂ ਜਿਹੜੀਆਂ ਸ਼ਿਪਸ ਦੇ ਉੱਤੇ ਪਹਿਲਾਂ ਗੋਲੀਬਾਰੀ ਕੀਤੀ ਜਿਹੜੀ ਉਹ ਗਈ ਸੀਗੀ, ਉਸ ਤੋਂ ਹੀ ਜਵਾਬੀ ਕਾਰਵਾਈ ਦੇ ਵਿੱਚ ਹੁਣ ਇੱਦਾਂ ਲੱਗ ਰਿਹਾ ਆ ਵੀ ਟਰੰਪ ਹੁਣਾਂ ਨੇ ਇਹ ਜਿਹੜਾ ਫੈਸਲਾ ਆ ਉਹ ਕੀਤਾ ਆ। ਸੋ ਸੀਜ਼ ਫਾਇਰ ਐਗਰੀਮੈਂਟ ਦੀ ਟਰੰਪ ਹੁਣਾਂ ਨੇ ਕਿਹਾ ਵੀ ਵਾਇਲੇਸ਼ਨ ਕੀਤੀ ਆ। ਸਟੇਟ ਆਫ ਹਾਰਮੋਜ਼ 'ਚ ਜਦੋਂ ਉਹਨਾਂ ਨੇ ਬੁਲਟਸ ਫਾਇਰ ਕੀਤੀਆਂ, ਇੱਕ ਫਰਾਂਸ ਦੀ ਸ਼ਿਪ ਦੇ ਉੱਤੇ, ਇੱਕ ਫਰੇਟਰ ਦੇ ਉੱਤੇ ਜਿਹੜਾ UK ਦੇ ਉੱਤੇ ਆ, ਇਹ ਨਾਈਸ ਕਹਿੰਦੇ ਵੀ ਨਹੀਂ ਸੀਗਾ। ਤੇ ਹੁਣ ਇਸ ਤਰੀਕੇ ਦੇ ਨਾਲ ਇਹ ਜਿਹੜਾ ਉਹ ਚੱਲ ਰਿਹਾ। ਸੋ ਕਹਿੰਦੇ ਵੀ $500 ਮਿਲੀਅਨ ਅ ਡੇ ਉਹਨਾਂ ਨੂੰ ਜਿਹੜਾ ਹੁਣ ਬਲੌਕੇਡ ਦੇ ਕਰਕੇ ਨੁਕਸਾਨ ਜਿਹੜਾ ਉਹ ਝੱਲਣਾ ਜਿਹੜਾ ਉਹ ਪੈ ਰਿਹਾ ਆ। 2 ਘੰਟੇ ਪਹਿਲਾਂ ਟਰੰਪ ਉਹਨਾਂ ਨੇ ਇੱਕ ਹੋਰ ਜਿਹੜਾ ਸੋਸ਼ਲ ਮੀਡੀਆ ਪੋਸਟ ਪਾਈ ਹੈ, ਕਹਿੰਦੇ ਵੀ ਜਿਹੜੀ ਅਕਸਰ ਗੱਲ ਆਖੀ ਜਾਂਦੀ ਵੀ ਇਜ਼ਰਾਈਲ ਨੇ ਮੈਨੂੰ ਗੱਲਾਂ ਚਲਾ ਕੇ ਇਰਾਨ ਦੇ ਨਾਲ ਲੜਾਈ 'ਚ ਜਿਹੜਾ ਉਹ ਲਾ ਲਿਆ, ਕਹਿੰਦੇ ਵੀ ਇਹ ਗੱਲ ਗਲਤ ਆ। ਉਹਨਾਂ ਨੇ ਮੈਨੂੰ ਟਾਕ ਨਹੀਂ ਕੀਤਾ ਇਸ ਜਿਹੜੀ ਲੜਾਈ ਦੇ ਵਿੱਚ।
ਇਹ ਜਿਹੜੀ ਲੜਾਈ ਆ 7 ਅਕਤੂਬਰ ਤੋਂ ਬਾਅਦ ਦਾ ਜਿਹੜਾ ਇਹ ਨਤੀਜਾ ਹੈਗਾ ਆ। ਤੇ ਕਹਿੰਦੇ ਮੇਰੇ ਜੀਵਨ ਭਰ ਮੈਂ ਇਹੀ ਜਿਹੜੀ ਸੋਚ ਸੀਗੀ ਵੀ ਈਰਾਨ ਦੇ ਕੋਲ ਕਦੇ ਵੀ ਨਿਊਕਲੀਅਰ ਵੈਪਨ ਜਿਹੜਾ ਉਹ ਨਹੀਂ ਹੋ ਸਕਦਾ ਹੈਗਾ। ਤੇ ਨਾਲ ਦੇ ਨਾਲ ਇਸੇ ਪੋਸਟ ਦੇ ਵਿੱਚ ਜਿਹੜੀ ਫੇਕ ਨਿਊਜ਼ ਦੇ ਉੱਤੇ ਪੰਡਤ ਤੇ ਪੋਲ ਦੇ ਉੱਤੇ ਵੀ ਉਹਨਾਂ ਨੇ ਨਜ਼ਲਾ ਜਿਹੜਾ ਝਾੜਿਆ। ਕਹਿੰਦਾ ਵੀ 90% ਖਬਰਾਂ ਜਿਹੜੀਆਂ ਉਹ ਝੂਠੀਆਂ ਹੁੰਦੀਆਂ ਆ। 2020 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਕਹਿੰਦੇ ਜੀ ਰਿਗ ਹੋਈ ਸੀ, ਜਿਹੜੀ ਇਹ ਕਾਫੀ ਬੁਰੀ ਤਰ੍ਹਾਂ ਹਾਰੇ ਸੀਗੇ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜੋ ਵੈਨੇਜ਼ੁਏਲਾ ਦੇ ਵਿੱਚ ਨਤੀਜੇ ਆਏ ਆ ਉਹਦੇ ਬਾਰੇ ਕਹਿੰਦੇ ਵੀ ਮੀਡੀਆ ਕੋਈ ਗੱਲਬਾਤ ਨਹੀਂ ਕਰ ਰਿਹਾ। ਤੇ ਕਹਿੰਦੇ ਵੀ ਈਰਾਨ ਦੇ ਵਿੱਚ ਜਿਹੜੇ ਨਤੀਜੇ ਆ ਉਹ ਵੀ ਬਹੁਤ ਅਮੇਜ਼ਿੰਗ ਹੋਣਗੇ। ਤੇ ਜਿਹੜੇ ਈਰਾਨ ਦੇ ਨਵੇਂ ਲੀਡਰ ਰਜੀਮ ਚੇਂਜ ਉਹਨਾਂ ਨੇ ਬ੍ਰੈਕਟ ਦੇ ਵਿੱਚ ਪਾਇਆ। ਕਹਿੰਦੇ ਵੀ ਜੇ ਉਹ ਸਮਾਰਟ ਹੋਣ ਤਾਂ ਈਰਾਨ ਦਾ ਵਧੀਆ ਤੇ ਸੁਨਹਿਰੀ ਭਵਿੱਖ ਜਿਹੜਾ ਇਸ ਦੇ ਵਿੱਚ ਹੋ ਸਕਦਾ ਆ। ਇਹ ਟਰੰਪ ਹੁਣਾਂ ਨੇ ਹੁਣੇ ਜਿਹੜਾ 2 ਘੰਟੇ ਪਹਿਲਾਂ ਇਹ ਟਵੀਟ ਜਿਹੜਾ ਉਹ ਕੀਤਾ ਸੀਗਾ। ਸੋ ਈਰਾਨ ਵਾਲੇ ਆਨਾਕਾਨੀ ਕਰ ਰਹੇ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸ ਰਹੇ ਆ ਗੱਲਬਾਤ ਨੂੰ ਜਿਹੜਾ ਉਹ ਲੈ ਕੇ। ਤੇ ਜਿਹੜਾ ਉੱਥੇ ਟੈਨਸ਼ਨ ਹੈ ਇਸ ਟਾਈਮ ਸਟੇਟ ਆਫ ਹਾਰਮੁਜ਼ ਦੇ ਵਿੱਚ ਉਹ ਖਾਸੀ ਜ਼ਿਆਦੀ ਜਿਹੜੀ ਉਹ ਵਧੀ ਪਈ ਹੈਗੀ ਆ। ਅਮਰੀਕਾ ਵਾਲੇ ਕਹਿ ਰਹੇ ਆ ਵੀ ਸਾਡੀ ਜਿਹੜੀ ਟੀਮ ਆ ਉਹ ਉਧਰ ਨੂੰ ਜਾ ਰਹੀ ਆ। ਕੱਲ੍ਹ ਇਹ ਜਾ ਰਹੇ ਸੀ, ਨਹੀਂ ਸੀ ਜਾ ਰਹੇ। ਸੋ ਇਸ ਟਾਈਮ ਕੁਛ ਨਹੀਂ ਪਤਾ ਲੱਗ ਰਿਹਾ। ਕਨਫਿਊਜ਼ਨ ਜਿਹੜੀ ਉਹ ਖਾਸੀ ਵਧੀ ਪਈ ਆ। ਉਧਰ ਇਹ ਪਤਾ ਲੱਗਾ ਵੀ ਪਾਕਿਸਤਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਈਰਾਨ ਦੇ ਪ੍ਰੈਜ਼ੀਡੈਂਟ ਦੇ ਨਾਲ ਵੀ ਸਿੱਧੀ ਗੱਲਬਾਤ ਕੀਤੀ ਹੈ। ਸ਼ਾਇਦ ਉਹ ਵੀ ਮਨਾ ਰਹੇ ਹੋਣ ਵੀ ਭਾਈ ਕੋਈ ਨਹੀਂ, ਆ ਜਾਓ ਗੱਲਬਾਤ ਕਰਕੇ ਜਿਹੜਾ ਦੇਖਦੇ ਆ ਫਿਰ ਹੋਰ ਅੱਗੇ ਕਿਵੇਂ ਜਿਹੜਾ ਉਹ ਗੱਲ ਨੂੰ ਜਿਹੜਾ ਉਹ ਵਧਾਇਆ ਜਾਂਦਾ ਹੈ। ਸੋ JD ਵੈਂਸ ਲੀਡ ਕਰਨਗੇ ਅਮਰੀਕਾ ਦਾ ਜਿਹੜਾ ਐਨਵੋਏ। ਪਿਛਲੇ ਹਫ਼ਤੇ ਦੇ ਵਿੱਚ ਤੇ ਚਰਚਾ ਜਿਹੜੀ ਹਰਜੋਤ ਸਿੰਘ ਜੀ ਚੱਲ ਗਈ ਸੀ ਵੀ ਸ਼ਾਇਦ ਰਾਸ਼ਟਰਪਤੀ ਟਰੰਪ ਖੁਦ ਜਾ ਸਕਦੇ ਆ ਇਸਲਾਮਾਬਾਦ ਪਾਕਿਸਤਾਨ ਦੇ ਵਿੱਚ ਇਸ ਗੱਲਬਾਤ ਨੂੰ ਜਿਹੜਾ ਉਹ ਸਿਰੇ ਚਾੜਨ ਦੇ ਲਈ। ਪਰ ਉਸ ਪਾਸੇ ਵੱਲ ਨੂੰ ਅਜੇ ਕੋਈ ਜਿਹੜੀ ਗੱਲ ਆ ਉਹ ਵੱਧਦੀ ਨਜ਼ਰ ਨਹੀਂ ਆ ਰਹੀ ਹੈਗੀ ਜੀ। ਸੋ ਬਿਲਕੁਲ ਅਮਰੀਕਾ ਨੇ 27 ਦੇ ਕਰੀਬ ਜਿਹੜੇ ਸ਼ਿਪ ਆ ਉਹਨਾਂ ਨੂੰ ਇਰਾਨੀਅਨ ਪੋਰਟਸ ਦੇ ਵਿੱਚ ਐਂਟਰ ਕਰਨ ਤੋਂ ਰੋਕ ਦਿੱਤਾ ਹੈਗਾ ਆ। ਇਹ US ਦੀ ਜਿਹੜੀ ਸੈਂਟਰਲ ਕਮਾਂਡ ਆ ਉਹ ਦੱਸ ਰਹੀ ਹੈਗੀ ਆ। ਸੈਕੰਡ ਵੀਕ ਹੋ ਗਿਆ ਅਮਰੀਕਾ ਨੇ ਜਦੋਂ ਸਟੇਟ ਆਫ ਹਾਰਮੁਜ਼ ਨੂੰ ਬਲੌਕ ਕੀਤਾ ਹੋਇਆ ਹੈਗਾ। ਤੇ 27 ਸ਼ਿਪ ਹੁਣ ਤੱਕ ਹੋ ਗਿਆ ਜਿਨ੍ਹਾਂ ਨੂੰ ਨਹੀਂ ਜਾਣ ਦਿੱਤਾ। ਬਾਕੀ ਜਿਹੜਾ ਸ਼ਿਪ ਉਹਨੇ ਕਬਜ਼ੇ 'ਚ ਲਿਆ ਮਰੀਨਸ ਨੇ ਉਹਦੇ ਉੱਤੇ 5000 ਦੇ ਕਰੀਬ ਕੰਟੇਨਰਸ ਆ ਤੇ ਉਹ ਕੱਲਾ ਕੰਟੇਨਰ ਜੋ ਆ ਉਸ ਨੂੰ ਮਰੀਨਸ ਚੈੱਕ ਕਰ ਰਹੇ ਹੈਗੇ ਆ। ਤੇ ਟੈਂਕਰ ਟ੍ਰੈਫਿਕ ਜਿਹੜਾ ਸਟੇਟ ਆਫ ਹਾਰਮੁਜ਼ ਦੇ ਵਿੱਚ ਆ ਉਹ ਸਟੈਂਡ ਸਟਿਲ ਆ। ਉੱਥੇ ਕੋਈ ਹਿਲਜੁਲ ਨਹੀਂ ਹੋ ਰਹੀ, ਕੋਈ ਅੱਗੇ ਨਹੀਂ ਜਾ ਰਿਹਾ, ਕੋਈ ਪਿੱਛੇ ਨਹੀਂ ਜਾ ਰਿਹਾ। ਟੋਟਲੀ ਜਿਹੜਾ ਬੰਦ ਕੀਤਾ ਹੋਇਆ ਹੈਗਾ ਆ। ਸਟੇਟ ਆਫ ਹਾਰਮੁਜ਼ ਟੋਟਲੀ ਕਹਿੰਦੇ ਪਈ ਇਸ ਟਾਈਮ ਰੁਕੀ ਹੋਈ ਹੈਗੀ ਆ। ਸਟੇਟ ਡਿਪਾਰਟਮੈਂਟ ਨੇ ਇੱਕ ਵਾਰਨਿੰਗ ਜਾਰੀ ਕੀਤੀ ਆ ਖਾਸ ਕਰਕੇ ਅਮਰੀਕਨ ਸਿਟੀਜ਼ਨਸ ਦੇ ਲਈ ਜੋ ਇਰਾਨ ਦੇ ਵਿੱਚ ਹੈਗੇ ਆ ਵੀ ਉੱਥੋਂ ਤੁਹਾਨੂੰ ਨਿਕਲ ਜਾਣਾ ਚਾਹੀਦਾ। ਇਰਾਕ ਤੇ ਈਰਾਨ ਦੇ ਜਿਹੜੇ ਇੱਕ ਕਹਿੰਦੇ ਵੀ ਟੈਰਰਿਸਟ ਮਿਲਿਟਰੀ ਗਰੁੱਪ ਹੈਗੇ ਆ ਇਕੱਠਾ ਉਹਨਾਂ ਦਾ ਗਰੁੱਪ ਆ ਉਹ ਟਰਾਈ ਕਰ ਰਿਹਾ ਵੀ ਅਮਰੀਕਨ ਸਿਟੀਜ਼ਨ ਜਾਂ US ਦੇ ਜਿਹੜੇ ਐਸੋਸੀਏਟਸ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਵੇ ਥਰੂ ਆਊਟ ਇਰਾਕ। ਸੋ ਇਰਾਕ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਹੈ ਜੋ US ਦੀ ਐਮਬੈਸੀ ਆ ਬਗਦਾਦ ਦੇ ਵਿੱਚ ਉਹਨਾਂ ਨੂੰ ਜਲਦੀ ਤੋਂ ਜਲਦੀ ਕੰਟੈਕਟ ਕਰੋ ਤੇ ਡੂ ਨਾਟ ਟਰੈਵਲ ਵਾਰਨਿੰਗ ਜਿਹੜੀ ਆ ਇਰਾਕ ਨੂੰ ਜਾਰੀ ਕਰ ਦਿੱਤੀ ਗਈ ਹੈਗੀ ਆ। ਪ੍ਰੈਜ਼ੀਡੈਂਟ ਮਸੂਦ ਪੇਜ਼ੇਕਸ਼ੀਅਨ ਜੋ ਈਰਾਨ ਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਨਜਸਟਿਸ ਤੇ ਬਹੁਤ ਜਿਹੜੀਆਂ ਸਖਤ ਡਿਮਾਂਡਸ ਹੈਗੀਆਂ ਅਮਰੀਕਾ ਦੀਆਂ ਉਹਦੇ ਅਗੇਂਸਟ ਆ ਪਰ ਜੰਗ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ ਦਿੰਦਾ ਤੇ ਇਹ ਸਿਰਫ ਗੱਲਬਾਤ ਦੇ ਰਾਹੀਂ ਕਾਮ এনवायरमेंट ਦੇ ਥਰੂ ਜਿਹੜੀ ਸੋਲਵ ਕੀਤਾ ਜਾ ਸਕਦਾ ਆ। ਇਹ ਉਹਨਾਂ ਨੇ ਜਿਹੜੀ ਸਟੇਟਮੈਂਟ ਆ ਜਾਰੀ ਕੀਤੀ ਹੈਗੀ ਆ। ਯੋਸੇਫ ਔਨ ਜੋ ਲੈਬਨੀਜ਼ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਇੱਕ ਸਾਈਮਨ ਕਰਾਮ ਜੋ ਉਹਨਾਂ ਦਾ ਸਾਬਕਾ ਰਾਸ਼ਟਰਪਤੀ ਆ ਸਾਬਕਾ ਅੰਬੈਸਡਰ ਆ ਸੌਰੀ ਉਹ US ਨੂੰ ਅਪਾਇੰਟ ਕੀਤਾ ਹੈਗਾ ਤਾਂ ਕਿ ਜਿਹੜੀ ਇਜ਼ਰਾਈਲ ਦੇ ਨਾਲ ਉਹਨਾਂ ਦੀ ਗੱਲਬਾਤ ਆ ਉਸ ਨੂੰ ਅੱਗੇ ਵਧਾਇਆ ਜਾ ਸਕੇ। ਜਿਹੜੀਆਂ ਬਾਹਰ ਦੀਆਂ 에ਅਰਲਾਈਨ ਆ ਫੋਰਨ 에ਅਰਲਾਈਨਸ ਉਹਨਾਂ ਨੂੰ ਹੌਲੀ ਜਿਹੜਾ ਆ ਆਪਰੇਸ਼ਨ ਕਰਨ ਦੇ ਲਈ ਕਤਰ ਦੇ ਵਿੱਚ ਚਾਲੂ ਕਰ ਦਿੱਤਾ ਗਿਆ ਹੈਗਾ। ਉੱਥੇ ਦੀ ਜਿਹੜੀ ਸਿਵਲ ਅਥਾਰਟੀ ਆ ਉਹ ਸਿਵਲ ਏਵੀਏਸ਼ਨ ਅਥਾਰਟੀ ਉਹ ਦੱਸ ਰਹੀ ਆ। ਸੋ ਕਤਰ ਦੇ ਵਿੱਚ ਹੌਲੀ ਜਿਹੜੀਆਂ ਫਲਾਈਟਸ ਆ ਉਹ ਵੱਧ ਰਹੀਆਂ ਹੈਗੀਆਂ ਜਿਹੜੀਆਂ ਟੂ ਐਂਡ ਫਰੋਮ ਕਤਰ ਜਾ ਰਹੀਆਂ ਹੈਗੀਆਂ। ਈਰਾਨ ਦੇ ਮਿਲਟਰੀ ਨੇ ਇਹ ਕਿਹਾ ਆ ਵੀ ਅਸੀਂ US ਦੀ ਮਿਲਟਰੀ ਦੇ ਅਗੇਂਸਟ ਸਖਤ ਐਕਸ਼ਨ ਲਵਾਂਗੇ ਜਦੋਂ ਤੋਂ ਸਾਡਾ ਸ਼ਿਪ ਉਹਨਾਂ ਨੇ ਕਬਜ਼ੇ ਦੇ ਵਿੱਚ ਲਿਆ ਹੋਇਆ ਹੈਗਾ ਆ। ਸੋ JD ਵੈਂਸ ਇੱਕ ਵਾਰੀ ਕਾਫੀ ਕਸੂਤੀ ਸਥਿਤੀ 'ਚ ਫਸੇ ਹੋਏ ਆ। ਕਹਿੰਦੇ ਵੀ ਪਹਿਲੇ ਦਿਨ ਤੋਂ ਹੀ ਉਹਨਾਂ ਦਾ ਇਹ ਸੀ ਵੀ ਉਹ ਜੰਗ ਦੇ ਅਗੇਂਸਟ ਆ ਪਰ ਉਹ ਹੁਣ ਫਸ ਗਿਆ ਟਰੰਪ ਉਹਨਾਂ ਦੇ ਨਾਲ ਤੇ ਹੁਣ ਉਹ ਜੇ ਡੀਲ ਨਹੀਂ ਬਣਦੀ ਤੇ ਉਹਨਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਹੋਊਗੀ ਕਿਉਂਕਿ ਤੁਹਾਨੂੰ ਪਤਾ ਹੀ ਆ
ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ, ਜਿਹੜੀ 2028 ਦੇ ਵਿੱਚ ਇਲੈਕਸ਼ਨ ਹੋਣੀ ਹੈਗੀ ਆ। ਜੀ, ਬਿਲਕੁਲ। ਇਸੇ ਦੇ ਵਿੱਚ ਹੀ ਲੈਬਨਾਨ ਵਾਲੇ ਜਿੱਦਾਂ ਤੁਸੀਂ ਦੱਸ ਰਹੇ ਆ, ਤੇ ਉਧਰ ਫਰਾਂਸ ਵਾਲੇ ਜਿਹੜੇ ਮੈਕਰੋਂ ਆ, ਉਹਨਾਂ ਨੇ ਇਰਾਨ ਤੇ ਯੂਐਸ ਨੂੰ ਹਾਰ ਲਾਈ ਆ, ਕਹਿੰਦੇ ਵੀ ਡੀ-ਐਸਕੇਲੇਟ ਕਰੋ ਭਾਈ, ਲੜਾਈ ਨੂੰ ਵਧਾਓ ਨਾ, ਠੰਡੇ ਜਿਹੜੇ ਉਹ ਹੁਣ ਤੱਕ ਜੇ ਦੇਖਿਆ ਜਾਵੇ ਯੂਐਸ ਤੇ ਇਰਾਨ ਦੇ ਵਿੱਚ ਪਿਛਲੇ ਕੁਛ ਮਹੀਨਿਆਂ 'ਚ 3 ਵੱਖ-ਵੱਖ ਥਾਵਾਂ ਦੇ ਉੱਤੇ ਗੱਲਬਾਤ ਹੋ ਚੁੱਕੀ ਆ। ਪਹਿਲਾਂ ਜਿਹੜੀ ਓਮਾਨ ਦੇ ਵਿੱਚ ਹੋਈ, ਜਿੱਥੇ ਕਈ ਰਾਊਂਡਸ ਦੀ, ਕਈ ਗੇੜਾਂ ਦੀ ਜਿਹੜੀ ਉੱਥੇ ਹਾਈ ਲੈਵਲ ਮੀਟਿੰਗ ਆ, ਉਹ ਚੱਲਦੀਆਂ ਰਹੀਆਂ। ਓਮਾਨ ਮੀਡੀਏਟ ਜਿਹੜਾ ਇਸ ਦੇ ਵਿੱਚ ਕਰ ਰਿਹਾ ਸੀਗਾ। ਅਪ੍ਰੈਲ 2025 ਤੋਂ ਇਹ ਜਿਹੜਾ ਉਹ ਸ਼ੁਰੂ ਹੋਇਆ ਸੀ। ਇਸੇ ਦਰਮਿਆਨ ਹੀ ਇਜ਼ਰਾਈਲ ਨੇ ਉਦੋਂ ਜੁਲਾਈ ਦੇ ਵਿੱਚ ਈਰਾਨ ਦੇ ਉੱਤੇ 12 ਦਿਨਾਂ ਦੀ ਜਿਹੜੀ ਉਹ ਲੜਾਈ ਹੋਈ ਸੀ। ਫਿਰ ਕਹਿੰਦੇ ਜੀ ਸੀਜ਼ਫਾਇਰ ਜਿਹੜੀ ਹੋ ਗਈ। ਅਮਰੀਕਾ ਨੇ ਵੀ B-2 ਬੋਂਬਰਸ ਦੇ ਨਾਲ ਈਰਾਨ ਦੇ ਜਿਹੜੇ ਨਿਊਕਲੀਅਰ ਫੈਸਿਲਿਟੀਜ਼ ਆ, ਉਹਨਾਂ ਦੇ ਉੱਤੇ ਹਮਲਾ ਕੀਤਾ ਸੀ। ਜਿਸ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ, ਟਰੰਪ ਨੇ ਕਿਹਾ ਸੀਗਾ ਵੀ ਭਾਈ ਸਾਰਾ ਕੁਝ ਖਤਮ ਕਰ ਦਿੱਤਾ, ਹੁਣ ਇਹ ਕੁਝ ਬਣਾ ਨਹੀਂ ਸਕਦੇ। ਪਰ ਉਹ ਤੋਂ ਫਿਰ ਆਪਾਂ ਦੇਖਿਆ ਵੀ 7-8 ਮਹੀਨਿਆਂ ਬਾਅਦ ਦੁਬਾਰਾ ਇਹੀ ਗੱਲ ਦੇ ਉੱਤੇ ਵੀ ਇਹ ਨਿਊਕਲੀਅਰ ਬੰਬ ਨਾ ਜਿਹੜਾ ਉਹ ਬਣਾ ਲੈਣ, ਜਦ ਕਿ ਉਹ 6 ਮਹੀਨੇ ਪਹਿਲਾਂ ਉਹਨਾਂ ਨੇ ਸਭ ਕੁਝ ਨਸ਼ਟ ਕਰਤਾ ਸੀਗਾ। ਇਹਨਾਂ ਦਾ ਆਪਣਾ ਦਾਅਵਾ ਸੀ। ਤੇ ਫਿਰ ਜਿਹੜਾ ਉਹ ਹਮਲਾ ਹੋ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਸਵਿਟਜ਼ਰਲੈਂਡ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਈਰਾਨ ਤੇ ਯੂਐਸ ਦੇ ਅਧਿਕਾਰੀਆਂ ਦੇ ਦੁਆਰਾ ਜਿਨੇਵਾ ਦੇ ਵਿੱਚ ਗੱਲਬਾਤ ਫਰਵਰੀ 'ਚ ਹੋਈ। ਉਸੇ ਹੀ ਗੱਲਬਾਤ ਦੇ ਦੌਰਾਨ ਅਮਰੀਕਾ ਨੇ ਅਤੇ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਫਰਵਰੀ ਦੇ ਵਿੱਚ ਹਮਲਾ ਜਿਹੜਾ ਉਹ ਕਰ ਦਿੱਤਾ ਜਿਹੜਾ ਹੋ ਗਿਆ ਸੀਗਾ। ਦੋਨੋਂ ਹੀ ਜਿਹੜੀਆਂ ਧਿਰਾਂ ਆ, ਉਹ ਕਿਸੇ ਇੱਕ ਜਿਹੜੇ ਕਹਿ ਲਓ ਵੀ ਪਲੇਟਫਾਰਮ ਦੇ ਉੱਤੇ ਇਕੱਠੀਆਂ ਜਿਹੜੀਆਂ ਉਹ ਨਹੀਂ ਸੀ ਹੋ ਰਹੀਆਂ। ਫਿਰ ਹੁਣ ਤੀਜੀ ਲੜਾਈ ਤੋਂ ਬਾਅਦ ਦੇ ਵਿੱਚ ਜਿਹੜੀ ਗੱਲਬਾਤ ਆ ਇਹਨਾਂ ਦੀ ਪਾਕਿਸਤਾਨ ਦੇ ਵਿੱਚ ਹੋਈ ਆ। 20-21 ਘੰਟੇ ਜਿਹੜੀ ਗੱਲਬਾਤ ਚੱਲਣ ਤੋਂ ਬਾਅਦ ਇਸਲਾਮਾਬਾਦ 'ਚ 12 ਅਪ੍ਰੈਲ ਨੂੰ ਬੇਸਿੱਟਾ ਜਿਹੜੀ ਆ ਉਹ ਨਿਕਲੀ। ਤੇ ਹੁਣ ਜਿਹੜੀ ਆ ਉਸੇ ਹੀ ਗੱਲਬਾਤ ਦਾ ਦੂਜੇ ਗੇੜ ਦੀ ਜਿਹੜੀ ਚਰਚਾ ਆ ਉਹ ਚੱਲ ਰਹੀ ਆ ਵੀ ਸ਼ਾਇਦ ਗੱਲਬਾਤ ਦੁਬਾਰਾ ਜਿਹੜੀ ਉਹ ਹੋਵੇ। ਈਰਾਨ ਵਾਲੇ ਕਹਿੰਦੇ ਵੀ ਅਸੀਂ ਜਿਹੜੀ ਗੱਲਬਾਤ ਕਰਨੀ ਨਹੀਂ ਆ। ਅਮਰੀਕਾ ਵਾਲੇ ਕਹਿੰਦੇ ਵੀ ਗੱਲ ਤਾਂ ਜਿਹੜੀ ਉਹ ਭਾਈ ਨਾਲ ਦੇ ਨਾਲ ਕਰਨੀ ਹੀ ਪੈਣੀ ਆ। ਤੇ ਕਹਿੰਦੇ ਵੀ 1 ਘੰਟੇ ਪਹਿਲਾਂ ਇਹ ਰਿਪੋਰਟ ਆਈ ਆ, ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, JD ਵੈਂਸ ਜਿਹੜੇ ਆ ਉਹ ਅਮਰੀਕਾ ਦੀ ਨੈਗੋਸ਼ੀਏਸ਼ਨ ਟੀਮ ਨੂੰ ਲੀਡ ਜਿਹੜੇ ਉਹ ਕਰਨਗੇ ਤੇ ਕੁਝ ਘੰਟਿਆਂ ਦੇ ਵਿੱਚ ਟਰੰਪ ਹੁਣਾਂ ਦੇ ਮੁਤਾਬਕ ਇਸਲਾਮਾਬਾਦ ਦੇ ਵਿੱਚ ਪਹੁੰਚਣ ਜਿਹੜੇ ਉਹ ਜਾ ਰਹੇ ਆ। ਈਰਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਸਾਡੀ ਕੋਈ ਇੱਛਾ ਹੀ ਨਹੀਂ ਹੈਗੀ ਇਹਨਾਂ ਗੱਲਬਾਤ ਦੇ ਵਿੱਚ ਕਰਨ ਦੇ ਲਈ। ਜਿਹੜਾ ਪਜ਼ੈਸ਼ਕੀਅਨ ਹੋਣਾ ਦਾ ਤੁਸੀਂ ਬਿਆਨ ਦੱਸਿਆ ਹੀ ਆ ਵੀ ਉਹ ਕਹਿੰਦੇ ਵੀ ਸਾਨੂੰ ਭਰੋਸਾ ਹੀ ਨਹੀਂ ਅਮਰੀਕਾ ਦੇ ਨਾਲ ਗੱਲਬਾਤ ਜਿਹੜਾ ਉਹ ਕਰਨ ਦਾ। ਕਿਉਂਕਿ ਈਰਾਨ ਦੇ ਜੇ ਐਂਗਲ ਤੋਂ ਦੇਖਿਆ ਜਾਵੇ ਤਾਂ ਜਿੰਨੀ ਵੀ ਉਹਨਾਂ ਨੇ ਗੱਲਬਾਤ ਕੀਤੀ, ਉਸ ਤੋਂ ਬਾਅਦ ਉਹਨਾਂ ਨੂੰ ਲੜਾਈ ਦਾ ਹੀ ਸਾਹਮਣਾ ਕਰਨਾ ਪਿਆ ਆ, ਉਹਨਾਂ ਉੱਤੇ ਹਮਲਾ ਹੀ ਹੋਇਆ ਆ। ਸੋ ਹੁਣ ਬੇਭਰੋਸਗੀ ਦੇ ਵਿੱਚ ਜਿਹੜੇ ਉਹ ਚੱਲ ਰਹੇ ਆ। ਪਰ ਗੱਲ ਇਹ ਆ ਵੀ ਨੈਗੋਸ਼ੀਏਸ਼ਨ ਤੋਂ ਬਗੈਰ, ਗੱਲਬਾਤ ਤੋਂ ਬਗੈਰ ਮਸਲਾ ਵੀ ਜਿਹੜਾ ਉਹ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਹੈਗਾ। ਜੀ। ਅਗਲੀ ਖਬਰ ਵੱਲ ਚੱਲੀਏ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਇੱਕ ਜਿਹੜਾ ਫਾਦਰ ਆ, ਉਹ ਆਪਣੇ 7 ਬੱਚਿਆਂ ਨੂੰ ਗੋਲੀ ਮਾਰ ਕੇ ਮਾਰ ਦੇ। ਇਹ ਲੁਧਿਆਣਾ ਤੋਂ ਖਬਰ ਆ ਰਹੀ ਆ। 8 ਜਿਹੜੇ ਜੰਗ ਬੱਚੇ ਆ, ਉਹਨਾਂ ਨੂੰ ਕੱਲ ਗੋਲੀਆਂ ਮਾਰ ਕੇ ਉਹਨਾਂ ਦੇ ਹੀ ਫਾਦਰ ਵੱਲੋਂ ਮਾਰ ਦਿੱਤਾ ਗਿਆ। ਉਹਦੇ 7 ਬੱਚੇ ਸੀ। ਜਿਹੜੇ ਮਰਨ ਵਾਲਿਆਂ 'ਚ ਇੱਕ ਕਜ਼ਨ ਤੇ ਇੱਕ ਜਿਹੜੀ ਉਹਦੀ ਵਾਈਫ ਆ ਤੇ ਇੱਕ ਹੋਰ ਬੀਬੀ ਬੜੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹੈਗੇ ਆ। ਇਹ ਸਾਰਾ ਕੁਝ ਐਤਵਾਰ ਸਵੇਰੇ ਨਾਰਥ ਵੈਸਟਰਨ ਲੁਧਿਆਣਾ ਦੇ ਵਿੱਚ ਵਾਪਰਿਆ ਹੈਗਾ। ਅਮਰੀਕਾ ਦਾ ਵਨ ਆਫ ਦਾ ਡੈਡਲੀਐਸਟ ਮਾਸ ਸ਼ੂਟਿੰਗ ਕਹਿ ਸਕਦੇ ਆ ਇਹ 2 ਸਾਲਾਂ ਦੇ ਵਿੱਚ। ਇਹ ਜਿਹੜੀ ਟ੍ਰੈਜਿਕ ਸਿਚੁਏਸ਼ਨ ਆ, ਕਹਿੰਦੇ ਵੀ ਬਹੁਤ ਜ਼ਿਆਦਾ ਵਰਸ ਸਿਚੁਏਸ਼ਨ ਆ। ਇਹ ਕਦੇ ਇਦਾਂ ਦੀ ਚੀਜ਼ ਵਾਪਰੀ ਨਹੀਂ। ਸ਼ਰੈਪੋਰਟ ਜਿਹੜੇ ਉਸ ਟਾਊਨ ਦੇ ਮੇਅਰ ਹੈਗੇ ਆ, ਟੌਮ ਅਰਸੈਂਸਿਓਨੌਕਸ, ਉਹਨਾਂ ਨੇ ਇਹ ਕਿਹਾ ਵੀ ਘਰੇਲੂ ਲੜਾਈ ਸੀ। ਸੋ ਇਹ ਲੜਾਈ ਕਿੱਥੇ ਚਲੇ ਗਈ, ਹੁਣ ਖੁਦ ਦੇ ਹੀ ਆਪਣੇ ਜਿਹੜੇ 7 ਬੱਚੇ ਆ ਉਹਨਾਂ ਨੂੰ ਤੇ ਇੱਕ ਹੋਰ ਬੱਚੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਇੱਕ ਬੱਚਾ ਜਿਹੜਾ ਆ ਉਹ ਮਕਾਨ ਤੋਂ, ਛੱਤ ਤੋਂ ਜਿਹੜੀ ਛਾਲ ਮਾਰ ਕੇ ਬਚ ਗਿਆ। ਤੇ ਪਰ ਉਹਦੇ ਬਹੁਤ ਸੱਟਾਂ ਲੱਗੀਆਂ ਆ। ਤੇ ਬੱਚੇ ਮਰਨ ਵਾਲਿਆਂ 'ਚ 5 ਸਾਲਾਂ ਦਾ, 6 ਦਾ, 7 ਦਾ, 10 ਦਾ, 11 ਸਾਲਾਂ ਦਾ, ਇੱਕ ਹੋਰ 6 ਦਾ ਤੇ 5 ਦਾ। ਇਹ ਜਿਹੜਾ ਘਟਨਾ ਆ 3 ਸਾਲ ਦੇ ਇੱਕ ਬੱਚਾ ਸੀਗਾ ਅਮਰੀਕਾ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਵਾਪਰੀ ਆ। ਬਹੁਤ ਹੀ ਮੰਦਭਾਗੀ ਜਿਹੜੀ ਘਟਨਾ ਆ ਉਹ ਵਾਪਰੀ ਹੈ। ਦਿਲਾਂ ਨੂੰ ਬਲੁੰਦਰਨ ਵਾਲੀ ਆ ਹਰਜੋਤ ਸਿੰਘ ਜੀ। 31 ਸਾਲਾ ਸ਼ਮਾਰ ਅਲਕਜ਼ ਨੇ ਆਪਣਾ ਸਾਰਾ ਟੱਬਰ ਹੀ ਜਿਹੜਾ ਉਹ ਮਾਰ ਦਿੱਤਾ। 7 ਆਪਣੇ ਬੱਚੇ ਤੇ ਇੱਕ ਕਜ਼ਨ ਤੇ 2 ਜਿਹੜੇ ਆ ਔਰਤਾਂ ਆ ਬੁਰੀ ਤਰ੍ਹਾਂ ਜਿਹੜੀਆਂ ਉਹ ਫੱਟੜ ਨੇ, ਜਿਨ੍ਹਾਂ ਵਿੱਚ ਇਸ ਦੀ ਇੱਕ ਘਰ ਵਾਲੀ ਵੀ ਜਿਹੜੀ ਉਹ
ਸ਼ਾਮਲ ਆ। ਇੱਕ ਕੈਡੋ ਪੈਰਿਸ਼ ਪੈਂਦੀ ਆ, ਉੱਥੋਂ ਦੇ ਕਾਰਨਰ ਆਫਿਸ ਨੇ ਆਇਡੈਂਟੀਫਾਈ ਕੀਤੇ ਆ ਵਿਕਟਮ। ਜੇਲਾ ਐਲਕਿਨਜ਼ 3 ਸਾਲ, ਸ਼ੇਲਾ ਐਲਕਿਨਜ਼ 5 ਸਾਲ, ਕੇਲਾ ਪਗ 6 ਸਾਲ, ਲਾਇਲਾ ਪਗ 7 ਸਾਲ, ਮਾਰਕਡੀਅਨ ਪਗ 10 ਸਾਲ, ਸਰਾਇਆ ਸਨੋ 11 ਸਾਲ, ਕਰੀਡੀਅਨ ਸਨੋ 6 ਸਾਲ ਤੇ ਬ੍ਰੇਲਨ ਸਨੋ 5 ਸਾਲ। ਇਹ ਜਿਹੜੀ ਚੀਜ਼ ਆ ਉਹ ਵਾਪਰੀ ਆ। ਤੇ 13 ਸਾਲਾਂ ਦਾ ਬੱਚਾ, ਜਿੱਦਾਂ ਤੁਸੀਂ ਦੱਸਿਆ ਵੀ, ਉਹ ਰੂਫ ਤੋਂ ਛਾਲ ਮਾਰ ਕੇ ਛੱਤ ਤੋਂ ਜਿਹੜੀ ਉਹ ਭੱਜਿਆ ਤੇ ਇਸ ਤਰੀਕੇ ਦੇ ਨਾਲ ਹੋਇਆ। ਉੱਥੇ ਦੀ ਰਿਪਰੈਜ਼ੈਂਟੇਟਿਵ ਟੈਮੀ ਫੈਲਪਸ, ਉਹਨੇ ਨਿਊਜ਼ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਇੱਕ ਬੱਚੇ ਦਾ ਇਸ ਤਰੀਕੇ ਦੇ ਨਾਲ ਬਚਾਅ ਜਿਹੜਾ ਹੋ ਗਿਆ। ਸੋ ਕਿਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਕੋਈ ਇਸ ਇੱਡੀ ਘਿਨਾਉਣੀ ਜਿਹੜੀ ਹਰਕਤ ਆ ਉਹ ਕਰ ਸਕਦਾ ਆ, ਕਿਸੇ ਦੇ ਵੀ ਸਮਝ ਦੇ ਵਿੱਚ ਨਹੀਂ ਆ ਰਹੀ। ਤਕਰੀਬਨ 1,80,000 ਆਬਾਦੀ ਦਾ ਜਿਹੜਾ ਇਹ ਸ਼ਹਿਰ ਹੈਗਾ ਆ, ਸੀਡਰ ਗਰੋਵ ਕਮਿਊਨਿਟੀ, ਸ਼ਰੀਵਪੋਰਟ ਨਾਰਥ ਵੈਸਟਰਨ ਲੂਜ਼ੀਆਨਾ ਦੇ ਨਜ਼ਦੀਕ ਜਿਹੜਾ ਉਹ ਪੈਂਦੀ ਆ। ਹੈਰੀਸਨ ਸਟਰੀਟ ਤੇ ਰਹਿੰਦੇ ਸੀ ਆਪਣੇ ਜਿਹੜੇ ਉਹ ਘਰ ਦੇ ਵਿੱਚ, ਤੇ ਐਲਕਸ ਨੇ ਪਹਿਲੋਂ ਕਹਿੰਦੇ ਆਪਣੀ ਘਰ ਵਾਲੀ ਦੇ ਗੋਲੀ ਮਾਰੀ। ਉਸ ਤੋਂ ਬਾਅਦ ਦੇ ਵਿੱਚ ਗਾਂ ਜਿਹੜੇ ਬੱਚੇ ਸੀਗੇ ਤੇ ਹੋਰ ਔਰਤਾਂ ਸੀਗੀਆਂ, ਉਹਨਾਂ ਨੂੰ ਜਿਹੜੀਆਂ ਉਹ ਗੋਲੀਆਂ ਦੇ ਨਾਲ ਜਿਹੜਾ ਉਹ ਮਾਰ ਦਿੱਤਾ। ਸੋ 8 ਜਾਣਿਆਂ ਦੀਆਂ ਜਿਹੜੀਆਂ ਇਸ ਘਿਨਾਉਣੇ ਬੰਦੇ ਨੇ ਜਿਹੜੀਆਂ ਉਹ ਜਾਨਾਂ ਲੈ ਲਈਆਂ ਹੈਗੀਆਂ। ਅੱਜ ਜਾਪਾਨ ਦੇ ਵਿੱਚ ਇੱਕ 7.7 ਮੈਗਨੀਚਿਊਡ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਵਾਰਨਿੰਗ ਇਸ਼ੂ ਕਰ ਦਿੱਤੀ ਗਈ ਕਿ ਜਿਹੜਾ ਸੁਨਾਮੀ ਆ ਸਕਦੀ ਹੈਗੀ ਆ। ਪਰ ਸਾਰਾ ਕੁਝ ਹਜੇ ਤੱਕ ਠੀਕ ਰਿਹਾ। ਕੈਬਨਿਟ ਆਫਿਸ ਤੇ ਜਾਪਾਨ ਦੇ ਮੀਟੀਓਰੋਲੋਜੀਕਲ ਏਜੰਸੀ ਨੇ ਇਹ ਕਿਹਾ ਵੀ 1% ਚਾਂਸ ਹੈਗਾ ਆ ਇਹ ਤੋਂ ਬਾਅਦ ਸੁਨਾਮੀ ਦਾ। ਸੋ 7.7 ਮੈਗਨੀਚਿਊਡ ਦਾ ਅਰਥਕੁਏਕ ਬਹੁਤ ਵੱਡਾ ਹੁੰਦਾ ਹੈ। ਦਸੰਬਰ ਮਹੀਨੇ 'ਚ ਵੀ ਇੱਕ 7.5 ਮੈਗਨੀਚਿਊਡ ਦਾ ਭੂਚਾਲ ਉੱਥੇ ਆਇਆ ਸੀ। ਫਾਇਰ ਤੇ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਨੇ ਇਹ ਕਿਹਾ ਹੈਗਾ ਆ, ਇਹ ਨਾਰਥ ਆਫ ਇਵਾਟੇ ਓਮੋਰੀ ਕਰਕੇ ਟਾਊਨ ਆ ਜਿੱਥੇ ਇਹ ਸੈਂਟਰ ਸੀਗਾ। ਤੇ ਉੱਥੇ ਪੋਪੂਲੇਸ਼ਨ ਉਸ ਦੇ ਲਾਗੇ ਛਾਗੇ 1,28,000 ਦੇ ਕਰੀਬ ਹੈਗੀ ਆ। ਪਰ ਤੁਹਾਨੂੰ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੀ ਵਾਰੀ ਇੱਕ ਬਹੁਤ ਵੱਡਾ ਜਦੋਂ ਭੂਚਾਲ ਆਇਆ ਸੀ 9.0 ਮੈਗਨੀਚਿਊਡ ਦਾ ਮਾਰਚ 11 2011 ਦੇ ਵਿੱਚ, ਉਹਦੇ ਨਾਲ ਨਾਰਦਰਨ ਜਾਪਾਨ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। 22,000 ਲੋਕਾਂ ਦੀਆਂ ਮੌਤਾਂ ਹੋਈਆਂ ਸੀਆਂ ਤੇ 500,000 ਲੋਕ ਆਪਣੇ ਘਰਾਂ ਨੂੰ ਛੱਡ ਕੇ ਭੱਜ ਗਏ ਸੀਗੇ। ਉਹ ਤੋਂ ਬਾਅਦ ਜਿਹੜੀ ਸੁਨਾਮੀ ਆਈ ਸੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਹੋਰ ਮੰਦਭਾਗੀ ਜਿਹੜੀ ਖਬਰ ਆ ਰਹੀ ਹੈ, ਪੈਂਸਿਲਵੇਨੀਆ ਤੋਂ ਜਿਹੜੀ ਖਬਰ ਆ ਰਹੀ ਆ, ਇੱਕ ਮਾਂ ਤੇ 6 ਬੱਚੇ ਆ, ਉਹਨਾਂ ਦੀ ਮੌਤ ਹੋ ਗਈ ਹੈ ਇੱਕ ਧਮਾਕੇ ਦੇ ਵਿੱਚ। ਮਿਲ ਹਾਲ ਕਰਕੇ ਜਿਹੜਾ ਇਹ ਇਲਾਕਾ ਪੈਂਦਾ ਆ। ਫਾਇਰ ਫਾਈਟਰਸ ਨੇ ਕਹਿੰਦੇ ਵੀ ਰਿਸਪੌਂਡ ਕੀਤਾ ਇੱਕ ਧਮਾਕੇ ਤੋਂ ਬਾਅਦ ਦੇ ਵਿੱਚ। ਲਮਾਰ ਟਾਊਨਸ਼ਿਪ, ਕਲਿੰਟਨ ਕਾਊਂਟੀ, ਜੋ ਕਿ ਮਿਲ ਹਾਲ ਦੇ ਨਜ਼ਦੀਕ ਪੈਂਦੀ ਆ। ਇਹ ਸੰਡੇ ਦੀ ਮਾਰਨਿੰਗ, ਐਤਵਾਰ ਸਵੇਰ ਦੀ ਜਿਹੜੀ ਗੱਲ ਆ ਉਹ ਦੱਸੀ ਆ। ਤੇ ਉਹਨਾਂ ਨੇ ਕਨਫਰਮ ਕੀਤਾ ਵੀ 7 ਜਾਣੇ ਇਸ ਧਮਾਕੇ ਦੇ ਵਿੱਚ ਟਰੈਪ ਜਿਹੜੇ ਹੋ ਗਏ। ਕਹਿੰਦੇ ਵੀ ਕਿਉਂਕਿ ਬਿਲਡਿੰਗ ਨੂੰ ਅੱਗ ਇੰਨੀ ਕੁ ਜ਼ਿਆਦਾ ਭਿਆਨਕ ਲੱਗੀ ਸੀ ਉਸ ਧਮਾਕੇ ਤੋਂ ਬਾਅਦ 'ਚ, ਫਾਇਰ ਫਾਈਟਰ ਉਸ ਘਟਨਾ ਸਥਲ ਦੇ ਵਿੱਚ ਅੰਦਰ ਜਿਹੜਾ ਉਹ ਦਾਖਲ ਨਹੀਂ ਹੋ ਸਕੇ, ਜਿਸ ਕਰਕੇ 7 ਦੇ 7 ਜਾਣੇ ਹੀ ਜਿਹੜੇ ਉਹ ਮਾਰੇ ਗਏ। ਸੈਰਾ ਸਟੋਲਫੋਜ਼ 34 ਸਾਲ, ਉਸਦੇ 4 ਜਿਹੜੇ ਮੁੰਡੇ ਜਿਨ੍ਹਾਂ ਦੀ ਉਮਰ 3, 5, 10 ਤੇ 11 ਸਾਲ, 2 ਜਿਹੜੀਆਂ ਉਸਦੀਆਂ ਗੁੱਡੀਆਂ 6 ਤੇ 8 ਸਾਲ, ਉਹ ਇਸ ਅੱਗ ਦੇ ਵਿੱਚ ਜਿਹੜਾ ਉਹ ਇਸ ਧਮਾਕੇ ਦੇ ਵਿੱਚ ਸੜ ਕੇ ਜਿਹੜੇ ਉਹ ਉਹਨਾਂ ਦੀ ਮੌਤ ਜਿਹੜੀ ਹੋ ਗਈ ਆ। ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਇਹ ਧਮਾਕਾ ਕਿਉਂ ਹੋਇਆ। ਮੰਨਿਆ ਇਹ ਜਾ ਰਿਹਾ ਮੁੱਢਲੀ ਜਾਂਚ ਦੇ ਵਿੱਚ ਵੀ ਜਿਹੜਾ ਪ੍ਰੋਪੇਨ ਗੈਸ ਸੀਗੀ ਉਸ ਦਾ ਲੀਕ ਸੀਗਾ ਘਰ ਦੇ ਵਿੱਚ, ਜਿਸ ਕਰਕੇ ਇਹ ਐਕਸਪਲੋਜਨ ਤੇ ਫਾਇਰ ਜਿਹੜੀ ਉਹ ਹੋਈ ਆ। ਕਹਿੰਦੇ ਵੀ ਜਿਹੜਾ ਬਾਹਰ ਵਾਲਾ ਐਕਸਟੀਰੀਅਰ ਪ੍ਰੋਪੇਨ ਟੈਂਕ ਕਈਆਂ ਦੇ ਘਰਾਂ ਦੇ ਬਾਹਰ ਹੁੰਦਾ ਆ, ਕਹਿੰਦੇ ਵੀ ਉਹ ਐਕਸਪਲੋਡ ਨਹੀਂ ਸੀ ਹੋਇਆ ਤੇ ਕਹਿੰਦੇ ਵੀ ਉਹ ਕੰਟਰੀਬਿਊਟਿੰਗ ਫੈਕਟਰ ਨਹੀਂ ਸੀਗਾ। ਸੋ ਆਂਡੀਆਂ ਗਵਾਂਡੀਆਂ ਨੇ ਜਿਹੜੇ ਕਹਿੰਦੇ ਵੀ ਅਸੀਂ ਧਮਾਕਾ ਜਿਹੜਾ ਉਹ ਸੁਣਿਆ, ਬਾਹਰ ਨਿਕਲੇ ਤਾਂ ਦੇਖਿਆ ਵੀ ਅੱਗ ਹੀ ਅੱਗ ਜਿਹੜੀ ਉੱਥੇ ਉਸ ਘਰ ਦੇ ਵਿੱਚ ਫੈਲੀ ਹੋਈ ਸੀਗੀ। ਵਿੰਡੋਜ਼ ਦੇ ਵਿੱਚੋਂ ਕਹਿੰਦੇ ਅਸੀਂ ਭੱਜੇ ਆਏ ਬਾਹਰ, ਪਰ ਜਿੰਨੀ ਦੇਰ ਤੱਕ ਬਾਹਰ ਆਏ ਕੁਛ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਅੱਗ ਪੂਰੇ ਘਰ ਦੇ ਵਿੱਚ ਫੈਲ ਚੁੱਕੀ ਸੀ, ਜਿਸ ਕਰਕੇ ਇਹ 7 ਜੀਆਂ ਦੀ ਇਸ ਘਰ ਦੇ ਵਿੱਚ ਜੋ ਰਹਿ ਰਹੇ ਸੀਗੇ ਉਹਨਾਂ ਦੀ ਮੌਤ ਹੋ ਗਈ। ਅਗਲੀ ਖਬਰ ਜਿਹੜੀ ਆ ਉਹ ਆਪਾਂ ਬ੍ਰੇਕ ਤੋਂ ਬਾਅਦ ਸਾਂਝੀ ਕਰਾਂਗੇ। ਕਿਸ ਤਰ੍ਹਾਂ ਜਿਹੜਾ ਇੰਡੀਆ ਦਾ ਮਿਨਿਸਟਰ ਹਰਦੀਪ ਪੁਰੀ ਆ, ਉਹ ਅਮਰੀਕਾ ਦੇ ਵਿੱਚ TSA ਦੇ ਉੱਤੇ ਪੱਗ ਦੇ ਇਸ਼ੂ ਨੂੰ ਲੈ ਕੇ ਗਲਤ ਇਨਫੋਰਮੇਸ਼ਨ ਫੈਲਾ ਰਿਹਾ ਆ।
ਕਿਉਂਕਿ ਉਹਦਾ ਖੁਦ ਦਾ ਨਾਂ ਜੈਫਰੀ ਐਪਸਟਾਈਨ ਦੀ ਫਾਈਲ 'ਚ ਆਇਆ, ਉਹ ਸਾਰਾ ਆਪਾਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਾਂਗੇ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 408 722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। कलैक्शन कॉल्स बंद करवाओ, 60% तक अपना कर्जा माफ करवाओ ते लॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। पंजाबी रेडियो USA 7 दिन 24 घंटे ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ, प्रोग्राम लेके हाजिर हो चुके हैं इस मौके अपडेट अमेरिका, अपडेट कैलिफोर्निया, खबर ते नजर, अपडेट इमिग्रेशन, सांझी सत, अपडेट पाकिस्तान, सिख हिस्ट्री, अपडेट फार्मिंग, गेटवे टू कॉलेज, ब्रेकिंग न्यूज, कवि दरबार, अपडेट कनाडा, पंथिक पैराडाइम, द सिख एक्सीलेंस शो, पंजाबी टेक टॉक, इंटरव्यूज, लाइव कवरेजेस ते लाइव रोड शो, इस तो अड अनगिनत प्रोग्राम्स 24 घंटे चलने वाले पंजाबियों दे सब तो वड्डे पंजाबी रेडियो नेटवर्क ते पंजाबी TV USA ते अपने बिजनेस दी प्रमोशन करो। प्रमोशन वास्ते साडा टेलीफोन नंबर 408 272 5200 यानी 408 272 5200 ते दूजा नंबर 408 722 7698 डायल करो यानी 408 722 7698। पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा। ताड़ा भरोसा ही साडा मान और साडी तरक्की है। जुड़े रहो पंजाबी रेडियो USA नाल। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲॉयर्स ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468.
ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮੁਆਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ, ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ। ਬ੍ਰੇਕ ਤੋਂ ਬਾਅਦ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਆਪਾਂ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਹਾਂ। ਜਿਹੜੀ ਹਰਦੀਪੁਰ ਵਾਲੀ ਖਬਰ ਤੋਂ ਪਹਿਲਾਂ ਇੱਕ ਖਬਰ ਜਿਹੜੀ ਫਲੋਰੀਡਾ ਦੀ ਤੁਹਾਡੇ ਨਾਲ ਸ਼ੇਅਰ ਕਰਦੇ ਜਾਈਏ। ਫਲੋਰੀਡਾ ਦੇ ਇੱਕ ਜਿਹੜੀ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਦੀ 23 ਸਾਲਾਂ ਦੀ ਇੱਕ ਵਿਦਿਆਰਥਣ, ਉਹਨੇ ਆਪਣੇ WhatsApp ਗਰੁੱਪ ਦੇ ਵਿੱਚ ਜੋਕ ਦੇ ਤੌਰ ਦੇ ਉੱਤੇ, ਸੋ ਕਾਲਡ ਜੋਕ ਦੇ ਤੌਰ ਦੇ ਉੱਤੇ ਉਸਨੇ ਕਿਹਾ ਵੀ ਨੇਤਨਿਆਹੂ ਨੂੰ ਇਹ ਕਿਹਾ ਵੀ ਤੂੰ ਬੰਬ ਸਾਡੀ ਯੂਨੀਵਰਸਿਟੀ ਦੇ ਉੱਤੇ ਆ ਕੇ ਵੀ ਜਿਹੜੇ ਉਹ ਸੁੱਟ ਦੇ, ਵੀ ਡ੍ਰੌਪ ਬੌਮਸ ਔਨ ਹਰ ਕਾਲਜ। ਇਹ ਜਿਹੜੀ ਉਸਨੇ WhatsApp ਗਰੁੱਪ ਦੇ ਵਿੱਚ ਗੱਲ ਜਿਹੜੀ ਉਹ ਕਹੀ ਤੇ ਉਸ ਤੋਂ ਬਾਅਦ ਚ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਗੈਬਰੀਏਲਾ ਸਲਡਾਨਾ, ਇਸ ਨੂੰ ਪਿਛਲੇ ਹਫ਼ਤੇ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਦੀ ਜਿਹੜੀ ਬੌਂਡ ਦੀ ਲਈ ਅਦਾਲਤ ਦੇ ਵਿੱਚ ਪੇਸ਼ ਹੋਈ ਆ ਤੇ $5000 ਦੀ ਜਿਹੜੀ ਬੇਲ ਅਮਾਉਂਟ ਇਸ ਦੀ ਰੱਖੀ ਗਈ ਸੀ। ਫੈਲਨੀ ਚਾਰਜ ਫॉर ਮੇਕਿੰਗ ਰਿਟਨ ਥ੍ਰੈਟਸ ਟੂ ਕਿਲ ਔਰ ਕਾਜ਼ ਬੋਡਲੀ ਹਾਰਮ, ਇਹਦੇ ਬਾਰੇ ਜਿਹੜਾ ਆ ਇਸ ਦੇ ਉੱਤੇ ਚਾਰਜਸ ਜਿਹੜੇ ਉਹ ਲਾਏ ਆ। 215 ਜਾਣਿਆਂ ਦਾ ਸਟੂਡੈਂਟਸ ਦਾ ਇਹ ਗਰੁੱਪ ਸੀਗਾ ਜਿਸ ਦੇ ਵਿੱਚ ਇਸ 23 ਸਾਲਾਂ ਦੀ ਕੁੜੀ ਨੇ ਇਹ ਜਿਹੜਾ ਉਹ ਮੈਸੇਜ ਪਾਇਆ। ਇਹਨੇ ਲਿਖਿਆ ਸੀਗਾ ਵੀ ਇਜ਼ਰਾਈਲਜ਼ ਨੇਤਨਿਆਹੂ, ਇਫ ਯੂ ਕੈਨ ਹੀਅਰ ਮੀ, ਡ੍ਰੌਪ ਸਮ ਬੌਮਸ ਔਨ ਅਸ, ਕੈਪਸਟੋਨ ਸਟੂਡੈਂਟਸ ਇਨ ਓਸ਼ਨ ਬੈਂਕ ਕਨਵੋਕੇਸ਼ਨ ਸੈਂਟਰ। ਸੋ ਅਥਾਰਟੀਜ਼ ਨੇ ਕਿਹਾ ਵੀ ਇਹ ਸਿੱਧਾ ਡਾਇਰੈਕਟ ਜਿਹੜੀ ਸਟੇਟਮੈਂਟ ਆ ਉਸ ਦੀ ਜਿਹੜੀ ਇਹ ਵਾਪਰੀ ਆ ਤੇ ਇਹਨੇ ਸਿੱਧਾ ਕਿਸੇ ਨੂੰ ਜਿਹੜੀ ਇੱਕ ਹਿਸਾਬ ਦੇ ਨਾਲ ਧਮਕੀ ਜਿਹੜੀ ਉਹ ਦਿੱਤੀ ਆ ਤੇ ਕਹਿੰਦੀ ਵੀ ਬਾਅਦ ਦੇ ਵਿੱਚ ਉਹਨੇ ਕਿਹਾ ਵੀ ਮੈਂ ਤਾਂ ਇਹ ਇੱਕ ਮਜ਼ਾਕ ਦੇ ਤੌਰ ਦੇ ਉੱਤੇ ਕਿਹਾ ਸੀਗਾ। ਕੋਰਟ ਹੀਅਰਿੰਗ ਦੇ ਵਿੱਚ ਜੱਜ ਮਿੰਡੀ ਗਲੇਜ਼ਰ ਨੇ ਐਕਨੋਲੇਜ ਕੀਤਾ ਵੀ ਇਹ ਜੋਕ ਆ, ਭਾਵੇਂ ਮਜ਼ਾਕ ਆ, ਪਰ ਕਹਿੰਦੇ ਵੀ ਲੀਗਲ ਸਟੈਂਡਰਡ ਡਿਪੈਂਡ ਕਰਦਾ ਵੀ ਮੈਸੇਜ ਕਿੱਦਾਂ ਪਰਸੀਵ ਕੀਤਾ ਗਿਆ, ਕਿੱਦਾਂ ਉਸ ਨੂੰ ਦੇਖਿਆ ਜਿਹੜਾ ਹੋ ਗਿਆ ਆ। ਸੋ ਇਸ ਫਲੋਰੀਡਾ ਇੰਟਰਨੈਸ਼ਨਲ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਦੇ ਉੱਤੇ ਹੁਣ ਜਿਹੜੀ ਫੈਲਨੀ ਚਾਰਜਸ ਜਿਹੜੇ ਉਹ ਲੱਗੇ ਆ। ਸੋ ਇਸ ਲਈ ਆਖੀਦਾ ਹੁੰਦਾ ਆ ਵੀ ਆਨਲਾਈਨ ਦਾ ਸੋਚ ਸਮਝ ਕੇ ਇਦਾਂ ਦੇ ਕੰਮ ਜਿਹੜੇ ਆ ਉਹ ਬਿਆਨਬਾਜ਼ੀਆਂ ਤੇ ਜਿਹੜੀਆਂ ਧਮਕੀਆਂ ਦਿਆ ਕਰੋ, ਲੈਣੇ ਦੇ ਦੇਣੇ ਵੀ ਪੈ ਜਾਂਦੇ ਨੇ। ਇੱਕ ਖਬਰ ਆਪਾਂ ਸਾਂਝੀ ਕਰਕੇ ਫਿਰ ਹਰਦੀਪੁਰ ਪੂਰੀ ਦੀ ਜਿਹੜੀ ਬਹੁਤ ਇੰਪੋਰਟੈਂਟ ਖਬਰ ਆ ਉਹ ਸਾਂਝੀ ਕਰਨੀ ਆ। ਤੁਹਾਨੂੰ ਸਰੋਤਿਆਂ ਨੂੰ ਯਾਦ ਹੋਊਗਾ ਵੀ ਫਰਵਰੀ ਮਹੀਨੇ ਦੇ ਵਿੱਚ ਜੋ US ਦੀ ਸੁਪਰੀਮ ਕੋਰਟ ਆ ਉਹਨਾਂ ਨੇ ਰੂਲ ਕਰ ਦਿੱਤਾ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿਹੜੇ ਟੈਰਿਫ ਲਾਏ ਆ, ਜਿਹੜੀ ਉਹਨਾਂ ਦੀ ਸਿਗਨੇਚਰ ਪਾਲਿਸੀ ਸੀਗੀ ਉਹ ਰੋਂਗ ਆ। ਉਹ ਉਹਨਾਂ ਦੇ ਕੋਲ ਅਥਾਰਟੀ ਨਹੀਂ, ਸਿਰਫ US ਦੇ ਕਾਂਗਰਸ ਦੇ ਕੋਲ ਹੈਗੀ ਆ, ਪ੍ਰੈਜ਼ੀਡੈਂਟ ਦੇ ਕੋਲ ਨਹੀਂ ਹੈਗੀ। ਸੋ ਉਹ ਤੋਂ ਬਾਅਦ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਨੂੰ, ਬਿਜ਼ਨੈਸਸ ਨੂੰ ਉਹ ਜਿਹੜੇ ਟੈਰਿਫ ਲਾਏ ਸੀ ਉਹ ਪੈਸੇ ਵਾਪਸ ਕਰਨੇ ਪੈਣੇ ਆ। ਸੋ $166 ਬਿਲੀਅਨ ਦੇ ਕਰੀਬ ਜਿਹੜੇ ਬਿਜ਼ਨੈਸਸ ਆ ਉਹਨਾਂ ਨੂੰ ਉਹ ਪੈਸੇ ਜੋ ਆ ਉਹ ਵਾਪਸ ਮਿਲਣਗੇ। ਅਪ੍ਰੈਲ 20 ਨੂੰ ਜਿਹੜਾ ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ ਜੋ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਆ ਉਹ ਆਪਣਾ ਜਿਹੜਾ ਫਸਟ ਫੇਜ਼ ਹੈਗਾ ਨਿਊ ਕਲੇਮ ਸਿਸਟਮ, ਕਿਸ ਤਰ੍ਹਾਂ ਉਹਨਾਂ ਨੇ ਕਲੇਮ ਕਰਨਾ ਉਹ ਬਿਜ਼ਨੈਸਸ ਨੇ ਉਹ ਸੈਟਅਪ ਕਰਨ ਜਾ ਰਹੇ ਹੈਗੇ ਆ ਅੰਡਰ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰ ਐਕਟ IEEPA, ਜਿਹਦੇ ਵਿੱਚ ਕੋਰਟ ਦੀ ਰੂਲਿੰਗ ਦੇ ਮੁਤਾਬਕ ਜਿਹੜੇ ਟੈਰਿਫ ਉਹਨਾਂ ਤੇ ਲਾਏ ਗਏ ਸੀ ਬਿਜ਼ਨਸ ਤੇ ਉਹ ਆਪਣੇ ਜਿਹੜੇ ਪੈਸੇ ਆ ਵਾਪਸ ਲੈ ਸਕਣਗੇ। ਕੋਰਟ ਨੇ ਇਹ ਕਿਹਾ ਸੀ ਵੀ 3,30,000 ਦੇ ਕਰੀਬ ਜਿਹੜੇ ਇੰਪੋਰਟਰਸ ਆ ਉਹਨਾਂ ਨੇ ਡਿਊਟੀ ਦਿੱਤੀਆਂ ਆ 53 ਮਿਲੀਅਨ ਸ਼ਿਪਮੈਂਟਸ ਦੇ ਉੱਤੇ, ਜੋ ਕਿ $166 ਬਿਲੀਅਨ ਬਣਦਾ ਹੈਗਾ ਆ।
ਸੋ $166 ਬਿਲੀਅਨ ਵਾਪਸ ਕਰਨਾ ਪੈਣਾ ਹੁਣ ਸਰਕਾਰ ਨੂੰ। ਹੁਣ ਚੁੱਪ ਚਪੀਤੇ ਦੇਖ ਲਓ ਆਪ ਹੀ ਹੁਣ ਸੈੱਟ ਵੀ ਕਰ ਰਿਹਾ ਵੀ ਹਾਂ ਅਸੀਂ ਵਾਪਸ ਕਰਨੇ। ਤੇ ਜਿਹੜੇ ਆਮ ਸਾਡੇ ਤੁਹਾਡੇ ਮੇਰੇ ਵਰਗਿਆਂ ਨੇ ਇੰਨਾ ਜਿਹੜਾ ਮਹਿੰਗਾਈ 'ਚ ਪੈਸੇ ਜ਼ਿਆਦਾ ਦਿੱਤੇ ਉਹਨਾਂ ਦਾ ਕੀ ਬਣਨਾ ਹੈ? ਉਹ ਖਤਮ ਜੀ, ਉਹ ਕੰਪਨੀਆਂ ਨੂੰ ਮਿਲ ਜਾਣੇ ਕਿ ਕੰਪਨੀਆਂ ਵਾਪਸ ਕਰਨਗੀਆਂ। ਲੱਗੇ ਸੀ ਬਿਜ਼ਨੈਸਸ ਨੂੰ ਵਾਪਸ ਮਿਲ ਜਾਣੇ ਆ, ਜਿਹੜੇ ਕੰਜ਼ਿਊਮਰ ਆ ਵਿਚਾਰੇ ਉਹਨਾਂ ਦਾ ਕੀ ਬਣੂਗਾ? ਹਨਾ, ਉਹਨਾਂ ਦੇ ਤਾਂ ਮਨੀ ਲੋਸਟ ਆ ਜੀ, ਉਹ ਉਹਨਾਂ ਦੀਆਂ ਲਾਈਨ ਕਰ ਲਈਆਂ ਉਹਨਾਂ ਨੇ ਪਾਕਟਸ ਆਪਣੀਆਂ ਕੰਪਨੀਆਂ ਨੇ। ਹੁਣੇ ਦੇਖਦੇ ਆ ਵੀ ਇਸ ਦੇ ਵਿੱਚ ਹੋਊਗਾ ਕਿ ਨਹੀਂ, ਪਰ ਤੁਸੀਂ ਆਪ ਦੇਖੋ ਵੀ ਕਿੱਡਾ ਹਊਆ ਇਹਨਾਂ ਨੇ ਬਣਾਇਆ ਸੀ ਟੈਰਿਫ ਦੇ ਨਾਲ, ਅਸੀਂ ਆਹ ਕਰ ਦੇਣਾ, ਵੀ ਧੋਖਾ ਹੀ ਕਰ ਗਏ ਲੋਕਾਂ ਦੇ ਨਾਲ, ਕੰਪਨੀਆਂ ਦੇ ਨਾਲ, ਬੇੜਾ ਕਰਕੇ ਕਰਾਤਾ ਜਿਹੜਾ ਉਹ ਇਕਨੋਮੀ ਦਾ। ਇਹ ਟੈਰਿਫ ਦੀਆਂ ਜਿਹੜੀਆਂ ਖੇਡਾਂ ਜਿਹੜੀਆਂ ਉਹ ਖੇਡ ਕੇ ਸੁਪਰੀਮ ਕੋਰਟ ਨੇ ਭੁੰਜੇ ਮਾਰਿਆ ਚੱਕ ਕੇ ਇਹਨਾਂ ਦੇ ਟੈਰਿਫ ਨੂੰ, ਤੇ ਹੁਣ ਇਹਨਾਂ ਨੂੰ ਵਾਪਸ ਕਰਨੇ ਜਿਹੜੇ ਉਹ ਪੈ ਰਹੇ ਆ। 100 ਨਹੀਂ 50 ਮਿਲੀਅਨ ਨਹੀਂ, ਕੋਈ 100 ਨਹੀਂ, ਕੋਈ 200 ਨਹੀਂ, ਕੋਈ 1 ਬਿਲੀਅਨ ਨਹੀਂ, $166 ਬਿਲੀਅਨ ਦਾ ਜਿਹੜਾ ਉਹ ਵਾਧੂ ਭੁਗਤਾਨ ਅਮਰੀਕਾ ਦੀਆਂ ਕੰਪਨੀਆਂ ਨੇ ਟੈਰਿਫ ਦੇ ਵਿੱਚ ਜਿਹੜਾ ਦਿੱਤਾ, ਜਿਸ ਲਈ ਹੁਣ ਰੀਫੰਡ ਕਰਨੇ ਪੈਣੇ ਆ। ਤੁਸੀਂ ਆਪੇ ਅੰਦਾਜ਼ਾ ਲਾ ਲਓ ਹਰਜੋਤ ਸਿੰਘ ਜੀ, $166 ਬਿਲੀਅਨ ਦਾ ਸਿੱਧਾ ਹੀ ਮੁੜ ਕੇ ਵਾਪਸ ਕਰਨੇ ਪੈਣੇ ਆ, ਤੇ ਇਕਨੋਮੀ ਦੇ ਹਾਲਾਤ ਕਿੱਧਰ ਦੇ ਕਿੱਧਰ ਨੂੰ ਜਿਹੜੇ ਉਹ ਜਾਣਗੇ। ਸੋ ਦੇਖੋ ਕਿਵੇਂ ਜਿਹੜਾ ਇਸ ਦੇ ਵਿੱਚ ਬਣਦਾ ਆ। ਸੋ ਇਹਨਾਂ ਨੇ ਵੈਬਸਾਈਟ ਜੀ ਕਹਿੰਦੇ ਵੀ ਕੋਈ ਬਣਾਈ ਆ, ਵੈਬਸਾਈਟ ਮੈਨੂੰ ਦਿਖ ਤਾਂ ਨਹੀਂ ਰਹੀ ਵੀ ਐਗਜ਼ੈਕਟਲੀ ਅੱਜ ਆਨ ਹੋਣੀ ਆ ਨਾਂ ਨੂੰ ਦੇ ਜਿਹੜੇ ਉਹ ਦੱਸਣਗੇ ਵੀ ਕਿਵੇਂ ਆ। ਤੇ ਬਿਜ਼ਨੈਸਿਸ ਕਹਿੰਦੇ ਵੀ ਹੁਣ ਭੱਜ ਰਹੇ ਆ, ਰੇਸ ਕਰ ਰਹੇ ਆ ਇਸ ਚੀਜ਼ ਨੂੰ ਜਿਹੜਾ ਉਹ ਅਪਲਾਈ ਕਰਨ ਦੇ ਲਈ। ਜੀ ਅਗਲੀ ਖਬਰ ਆਪਾਂ ਬਹੁਤ ਇੰਪੋਰਟੈਂਟ ਤੁਹਾਡੇ ਨਾਲ ਸਾਂਝੀ ਕਰਨੀ ਆ ਵੀ ਕਿਸ ਤਰ੍ਹਾਂ ਜਿਹੜੀ ਭਾਰਤ ਦੀ ਸਰਕਾਰ ਆ ਜਾਂ ਉੱਥੇ ਦਾ ਜਿਹੜਾ ਸਿਸਟਮ ਆ ਉਹ ਹਰ ਵੇਲੇ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜੋ ਆ ਕੋਈ ਨਾ ਕੋਈ ਤਰੀਕਾ ਲੱਭਦਾ ਰਹਿੰਦਾ ਹੈਗਾ। ਪਿਛਲੇ ਕੁਝ ਦਿਨਾਂ ਤੋਂ ਜਿਹੜੇ ਹਰਦੀਪ ਪੁਰੀ ਆ ਉੱਥੇ ਦੇ ਮਿਨਿਸਟਰ ਆ ਇਸ ਟਾਈਮ ਦੇ ਉੱਤੇ, ਪਰ ਉਹ ਇੰਡੀਆ ਦੇ ਅੰਬੈਸਡਰ ਸੀਗੇ ਟੂ UN 2010 ਦੇ ਵਿੱਚ। ਉਹ ਹੁਣ ਪਿਛਲੇ ਕੁਝ ਦਿਨਾਂ ਤੋਂ ਇੰਡੀਆ ਦਾ ਜਿਹੜਾ ਮੀਡੀਆ ਆ, ਮੇਨ ਸਟ੍ਰੀਮ ਮੀਡੀਆ, ਉਹ ਇਹ ਕਹਿ ਰਿਹਾ ਵੀ ਹਰਦੀਪ ਪੁਰੀ ਨੇ ਤਾਂ ਸਿੱਖਾਂ ਲਈ ਬਹੁਤ ਵੱਡਾ ਕੰਮ ਕੀਤਾ ਸੀ। ਅਮਰੀਕਾ ਵਾਲੇ ਸਿੱਖਾਂ ਦੀਆਂ ਪੱਗਾਂ ਲਹਾ ਰਹੇ ਸੀ ਜਦੋਂ ਏਅਰਪੋਰਟ ਤੇ ਜਾਂਦੇ ਸੀ, ਤੇ ਹਰਦੀਪ ਪੁਰੀ ਦੀ ਪੱਗ ਉਹਨਾਂ ਨੇ 2010 ਚ ਕਿਹਾ ਵੀ ਲਾਣੀ ਆ, ਉਹ ਲਾਈ ਨਹੀਂ, 30 ਮਿੰਟ ਉਹ ਸਟਕ ਰਿਹਾ ਉੱਥੇ। ਉਹ ਤੋਂ ਬਾਅਦ ਭਾਰਤ ਦੀ ਸਰਕਾਰ ਨੇ ਪ੍ਰੋਟੈਸਟ ਕੀਤਾ। ਉਹ ਤੋਂ ਬਾਅਦ ਜਿਹੜੀ TSA ਨੇ, ਜੋ ਟਰਾਂਸਪੋਰਟੇਸ਼ਨ ਅਥਾਰਟੀ ਆ, ਉਹਨਾਂ ਨੇ ਇਹ ਪਾਲਿਸੀ ਚੇਂਜ ਕੀਤੀ ਹੈਗੀ ਆ। ਇਹ ਦੇਖੋ ਹਰਜੋਤ ਸਿੰਘ ਜੀ, ਤੁਸੀਂ ਗੱਲ ਨੂੰ ਕੰਟੀਨਿਊ ਕਰਿਓ ਵੀ ਹੁਣ ਦੇਖੋ ਵੀ ਕਦੋਂ ਆ ਕੇ ਗੱਲ ਨੂੰ ਦੁਬਾਰਾ ਚੱਕ ਰਿਹਾ ਆ। ਰਿਫਿਊਜ਼ ਟੂ ਰਿਮੂਵ ਮਾਈ ਟਰਬਨ 2010 ਦਾ ਕਹਿੰਦੇ ਵੀ 에ਅਰਪੋਰਟ ਇਨਸੀਡੈਂਟ ਸਿੱਖ ਦਸਤਾਰ ਦਿਵਸ ਦੇ ਮੌਕੇ ਦੇ ਉੱਤੇ ਇਹ ਕਰ ਰਿਹਾ ਸੀ। ਹੁਣ ਜਦੋਂ ਵਿਸਾਖੀ ਦਾ ਦਿਹਾੜਾ ਹੈ ਤੇ ਬਹੁਤ ਸਾਰੇ ਥਾਵਾਂ ਦੇ ਉੱਤੇ ਸਿੱਖ ਟਰਬਨ ਡੇ ਮਨਾਇਆ ਜਾਂਦਾ ਆ। ਇਹ ਜਿਹੜੇ ਵਿਸਾਖੀ ਵਾਲੇ ਦਿਨ, ਖਾਲਸਾ ਪੰਥ ਦੇ ਸਾਜਨਾ ਦਿਵਸ ਵਾਲੇ ਦਿਨ। ਸੋ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ, ਸਹਿਜੇ ਅੰਦਾਜ਼ਾ ਲਾ ਲਓ ਵੀ ਇਹ ਕਿਸ ਟਾਈਮ ਦੇ ਉੱਤੇ ਕਰ ਰਿਹਾ ਹੈ। ਇਹ ਉਸ ਟਾਈਮ ਦੇ ਉੱਤੇ ਜਦੋਂ ਇਹ ਜਿਹੜਾ ਤਨਮਨਜੀਤ ਜਿਹੜੇ ਹੈਗੇ ਆ ਲੈਫਟੀਨੈਂਟ ਗਵਰਨਰ ਆ, ਹਾਂ, ਤੇ ਉਹਨੂੰ ਵਧਾਈ ਮਿਲੀ ਹੈ ਟਰੰਪ ਹੁਣਾਂ ਤੋਂ, ਸੰਧੂ ਨੂੰ, ਹਾਂਜੀ ਤਰਨਜੀਤ ਸੰਧੂ ਨੂੰ, ਉਹਨੂੰ ਵਧਾਈ ਮਿਲੀ ਆ। ਤੇ ਦੂਜੇ ਪਾਸੇ ਇਹ ਇਰਾਨ ਵਾਲੇ ਜਿਹੜੇ ਵਫਦ ਆ ਉਹ ਜਥੇਦਾਰ ਹੁਣਾਂ ਨੂੰ ਸੱਦ ਰਹੇ ਆ, SGPC ਦੇ ਪ੍ਰਧਾਨ ਨੂੰ ਜਿਹੜਾ ਉਹ ਸੱਦਾ ਦੇ ਰਹੇ ਸੀ। ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਸਿੱਖਾਂ ਦੀ ਛਵੀ ਦੇ ਉੱਤੇ ਹਮਲਾ ਜਿਹੜਾ ਉਹ ਚੱਲ ਰਿਹਾ। ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ, 2010 ਦੀ ਇਨਸੀਡੈਂਟ ਆਪਣੇ ਮੂੰਹੋਂ ਦੱਸਦੇ ਆ ਹਰਦੀਪ ਪੁਰੀ, ਜਿਹੜਾ ਇਸ ਟਾਈਮ ਭਾਰਤ ਦਾ ਪੈਟਰੋਲੀਅਮ ਤੇ ਨੈਚੁਰਲ ਗੈਸ ਦਾ ਜਿਹੜਾ ਮੰਤਰੀ ਆ, ਜਿਹਦਾ ਜੈਫਰੀ ਐਪਸਟੀਨ ਦੀਆਂ ਫਾਈਲਸ ਦੇ ਵਿੱਚ ਨਾਮ ਹੈਗਾ ਆ। ਸੋ ਹੁਣ ਪਤਾ ਨਹੀਂ ਹੋਰ ਕੀ ਕੁਛ ਜਿਹੜਾ ਉਸ ਦੇ ਵਿੱਚ ਕਰਤੂਤਾਂ ਜਿਹੜੀਆਂ ਦੇ ਸਾਹਮਣੇ ਜਿਹੜੀਆਂ ਉਹ ਆ ਸਕਦੀਆਂ। ਪਰ ਤੁਹਾਨੂੰ ਇੱਕ ਚੀਜ਼ ਦਿਖਾਉਣ ਜਾ ਰਹੇ ਆ, US ਦੇ ਆਪਣੇ ਜਿਹੜੇ ਸਿਕਿਉਰਿਟੀ ਅਧਿਕਾਰੀਆਂ ਨੇ 2007 ਚ ਹੀ ਫੈਸਲਾ ਲੈ ਲਿਆ ਸੀਗਾ ਇਹ ਐਵੇਂ ਬੇਗਾਨੀ ਸ਼ਾਦੀ ਮੇ ਅਬਦੁੱਲਾ ਦੀਵਾਨਾ ਨਾ, ਵੀ ਉਹ ਜਿਹੜੀ ਗੱਲ ਆ ਇਹਨਾਂ ਦਾ ਹਾਲ ਬਣਿਆ ਪਿਆ ਆ। ਇਹਦਾ ਇਨਸੀਡੈਂਟ 2010 ਚ ਹੁੰਦਾ ਆ। 2007 ਦੇ ਵਿੱਚ TSA ਦੇ ਜਿਹੜੇ ਉਸ ਟਾਈਮ ਦੇ ਹੈੱਡ ਸੀਗੇ ਕਿਪ ਹੌਲੀ, ਉਹਨਾਂ ਨੇ ਕਿਹਾ ਵੀ ਅਸੀਂ ਸਿੱਖ ਕਮਿਊਨਿਟੀ ਦੇ ਨਾਲ ਚੀਜ਼ਾਂ ਠੀਕ ਕਰਨ ਦੇ ਲਈ ਜਿਹੜੀ ਦਸਤਾਰ ਲਹਾਉਣ ਵਾਲੀ ਜਿਹੜੀ ਗੱਲ ਆ ਉਸ ਨੂੰ ਅਸੀਂ ਖਤਮ ਕਰ ਰਹੇ ਆ, ਅਸੀਂ ਪੈਟ ਡਾਊਨ ਦੇ ਵੱਲ ਨੂੰ ਜਿਹੜਾ ਉਹ ਕਰਾਂਗੇ। ਉਹ ਬਹੁਤ ਸਾਰੇ ਸਿੱਖਾਂ ਨੇ ਟਰੈਵਲ ਕੀਤਾ ਹੀ ਆ, ਅਸੀਂ ਵੀ ਕਰਦੇ ਆ, ਤੁਸੀਂ ਵੀ ਕੀਤਾ, ਕਈਆਂ ਨੇ ਕੀਤਾ ਆ। ਉਹ ਅਕਸਰ ਤੁਹਾਨੂੰ ਆਪਸ਼ਨ ਦਿੰਦੇ ਹੁੰਦੇ ਆ ਵੀ ਭਾਈ ਤੁਸੀਂ ਆਪ ਪੈਟ ਡਾਊਨ ਐ ਕਰਕੇ ਕਰਨਾ ਆ ਕਿ ਅਸੀਂ ਜਿਹੜਾ ਕੈਮੀਕਲ ਲਾ ਕੇ ਜਿਹੜਾ ਕਰੀਏ ਤੇ ਫਿਰ ਉਹ ਤੁਹਾਡਾ ਟੈਸਟ ਕਰਦੇ ਆ। ਸੋ ਇਹ ਆਲਰੇਡੀ 2007 ਦੇ ਵਿੱਚ ਆ ਦੇਖੋ 1 ਸਤੰਬਰ 2007 ਦੀ, ਹਾਂ ਇਹਨਾਂ ਨੂੰ ਸ਼ੋਅ ਕਰ ਦਿਓ ਆਪਾਂ, ਬਿਲਕੁਲ ਦਿਖਾ ਰਹੇ ਆ ਆਪਾਂ ਹਰਜੋਤ ਸਿੰਘ ਜੀ ਵੀ ਉਸ ਟਾਈਮ ਦੀ ਜਿਹੜੀ ਇਹ ਸਟੋਰੀ ਆ 2007 ਦੇ ਵਿੱਚ ਹੀ TSA ਨੇ ਜਿਹੜਾ ਉਹ ਕਹਿ ਦਿੱਤਾ ਸੀਗਾ।
ਉਸ ਟਾਈਮ ਜਿਹੜੀ ਸਰਕੂਲੇਸ਼ਨ ਆ ਉਹਨਾਂ ਦੇ ਦੁਆਰਾ ਇਹਨਾਂ ਨੂੰ ਕੰਟੈਕਟ ਕੀਤਾ ਗਿਆ ਸੀਗਾ ਵੀ ਭਾਈ ਕੋਈ ਵਰਕੇਬਲ ਸੋਲੂਸ਼ਨ ਜਿਹੜਾ ਉਹ ਲਿਆਂਦਾ ਦੱਸੋ। ਜਿਹੜਾ ਹੋ ਜਾਵੇ। ਜੀ, ਹਾਂਜੀ। ਸੋ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇਹ ਚੀਜ਼ ਜਿਹੜੀ ਉਹ ਕਰ ਦਿੱਤੀ ਸੀਗੀ। ਸੋ ਪੈਟ ਡਾਊਨ ਜਿਹੜੇ ਆ ਉਹ ਬਾਅਦ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਸੋ ਪਾਲਿਸੀ ਜਿਹੜੀ ਉਹ ਇਫੈਕਟ ਦੇ ਵਿੱਚ ਆ ਗਈ ਸੀ, ਜਿਹਦੇ ਨਾਲ ਦਸਤਾਰ ਲਾਉਣ ਵਾਲੀ ਜਿਹੜੀ ਗੱਲ ਆ ਉਹ ਉਹਨਾਂ ਨੇ ਹਟਾ ਦਿੱਤੀ ਸੀ। ਆਲਰੇਡੀ ਜਿਹੜੀ ਗੱਲ ਹੈ ਯੂਐਸ ਦੀ ਕਾਂਗਰਸ ਪਹੁੰਚ ਗਈ ਸੀ। ਜਿਹੜੇ ਕਿਪ ਹੌਲੇ ਸੀਗੇ ਟੀਐਸ ਦੇ ਜੋ ਐਡਮਿਨਿਸਟ੍ਰੇਟਰ ਉਹ ਹੈਡ, ਉਹਨਾਂ ਨੂੰ ਹੀਅਰਿੰਗ ਦੇ ਅੱਗੇ ਜਾਣਾ ਪੈਣਾ ਸੀ ਵੀ ਭਾਈ ਤੁਸੀਂ ਕਾਹਤੇ ਇਹ ਸਿੱਖਾਂ ਦੇ ਕਰ ਰਹੇ ਆ। ਤੇ ਉਹ ਤੋਂ ਪਹਿਲਾਂ ਹੀ ਉਹਨਾਂ ਨੇ ਸਿੱਖ ਕੋਲੀਸ਼ਨ ਤੇ ਯੂਨਾਈਟਿਡ ਸਿੱਖ ਦੋ ਆਰਗੇਨਾਈਜੇਸ਼ਨਸ ਨਾਲ ਰਲ ਕੇ ਜਿਹੜਾ ਸੋਲੂਸ਼ਨ ਲੱਭ ਰਿਹਾ ਸੀ ਵੀ ਆਪਾਂ ਕਿਸ ਤਰ੍ਹਾਂ ਜਿਹੜੇ ਸਿੱਖ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਆਪ ਉਹ ਕਰ ਸਕਦੇ। ਉਹ ਵੀ ਤੁਹਾਨੂੰ ਪੁੱਛ ਕੇ, ਇਦਾਂ ਨਹੀਂ ਆਪਾਂ ਦੇਖਿਆ ਹੀ ਆ ਰਿਸਪੈਕਟਫੁਲੀ ਪੁੱਛਦੇ ਆ ਵੀ ਹਾਂ ਤੁਸੀਂ ਆਪ ਹੀ ਹੱਥ ਪੱਗ ਨੂੰ ਲਾ ਕੇ ਉਹ ਟੈਸਟ ਕਰਦੇ, ਜੋ ਉਹਨਾਂ ਦੇ ਕੋਲ ਵੀ ਮਸ਼ੀਨ ਕੈਮੀਕਲ ਹੁੰਦਾ ਆ ਕੋਈ ਉਹਦੇ ਟੈਸਟ ਕਰਦੇ ਜਾਂ ਫਿਰ ਉਹ ਕਰ ਸਕਦੇ। ਆਪਾਂ ਮੈਂ ਕਿਹਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਉਹ ਤਾਂ ਜੌਬ ਕਰਦੇ ਵਿਚਾਰੇ, ਉਹਨਾਂ ਹੱਥ ਉਹਨਾਂ ਨੇ ਪੂਰੀ ਉਹਨਾਂ ਨੇ ਪਾਏ ਹੁੰਦੇ ਆ ਗਲਵਜ਼ ਵਗੈਰਾ ਸਾਰਾ। ਸੋ ਇਹ 2007 ਚ ਸੈਟਲ ਹੋ ਗਿਆ ਸੀ। ਤੇ ਹਰਦੀਪ ਪੁਰੀ ਉਹਨਾਂ ਦਾ ਨਾਂ ਆਇਆ ਪਿੱਛੇ ਜਿਹੇ ਜੈਫਰੀ ਐਪਸਟੀਨ ਦੀਆਂ ਫਾਈਲਾਂ 'ਚ। ਇਹ ਉਹੀ ਜੈਫਰੀ ਐਪਸਟੀਨ ਜਿੱਥੇ ਜਿਹੜੇ ਬੱਚੀਆਂ ਦੇ ਨਾਲ ਬਲਾਤਕਾਰ ਕੀਤੇ ਗਏ, ਸਾਰਾ ਕੁਝ ਤੁਹਾਨੂੰ ਪਤਾ ਹੀ ਆ ਵੀ ਅਮਰੀਕਾ ਦੇ ਵੀ ਬਹੁਤ ਸਾਰੇ ਪੋਲੀਟੀਸ਼ੀਅਨ ਉਹਦੇ 'ਚ ਫਸੇ ਆ। ਰਾਸ਼ਟਰਪਤੀ ਦਾ ਨਾਮ ਆ ਸਭ ਤੋਂ ਜ਼ਿਆਦਾ ਉਹਦੇ 'ਚ, ਦੁਨੀਆ ਦੇ ਸਾਰੇ ਪੋਲੀਟੀਸ਼ੀਅਨ ਉਹਦੇ 'ਚ ਫਸੇ ਹੋਏ ਆ। ਤੇ ਉੱਥੇ ਅਨਫੋਰਚੂਨੇਟਲੀ ਇੱਕ ਦਸਤਾਰਧਾਰੀ ਸਿੱਖ ਦਾ ਨਾਮ ਵੀ ਉਹਦੇ ਵਿੱਚ ਹੈਗਾ। ਹੁਣ ਉਹਦੇ ਤੇ ਪ੍ਰੈਸ਼ਰ ਪੈ ਰਿਹਾ ਸੀ ਭਾਰਤ ਸਰਕਾਰ ਦੇ ਜਿਹੜੇ ਆਪੋਜੀਸ਼ਨ ਜਾਂ ਹੋਰ ਪੇ ਇਹਨੂੰ ਰਿਜ਼ਾਈਨ ਕਰਨਾ ਚਾਹੀਦਾ ਆ। ਤੇ ਚੱਕ ਕੇ ਹੁਣ ਜਿਹੜਾ ਉੱਥੇ ਦਾ ਮੀਡੀਆ ਆ ਗਵਰਨਮੈਂਟ ਕੰਟਰੋਲ, ਉਹਨਾਂ ਨੇ ਨਵਾਂ ਇਸ਼ੂਜ਼ ਦੇਖੋ ਜੀ, ਇਹ ਤਾਂ ਸਿੱਖਾਂ ਲਈ ਲੜਿਆ ਸੀ ਆ ਸਿੱਖਾਂ ਦੀ। ਸੋ ਆਪਾਂ ਚੈਟ ਜੀਪੀਟੀ ਹੋਰ ਬਹੁਤ ਸਾਰੀ ਰਿਸਰਚ ਕੀਤੀ, ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ देयर इज no evidence that Hardeep Puri caused the TSA to change its turban policy। ਇਹ ਤਾਂ 3 ਸਾਲ ਪਹਿਲਾਂ ਚੇਂਜ ਹੋ ਚੁੱਕੀ ਸੀ। ਸੋ ਬਹੁਤ ਵਾਰ ਕੀ ਹੁੰਦਾ, ਜਿਹੜੇ ਆਪਣੇ ਰਾਜਕਨਵੀਰ ਸਿੰਘ ਜੀ ਜਿਹੜੇ ਆਪਣੇ ਭਰਾ ਸ਼ਹਿਰੀ ਸਿੱਖ ਹੈਗੇ ਆ, ਉਹਨਾਂ ਦੀ ਥੋੜੀ ਜਿਹੀ ਪੱਗ ਦਸਤਾਰ ਸਾਡੇ ਨਾਲੋਂ ਡਿਫਰੈਂਟ ਹੁੰਦੀ ਆ। ਉਹਨੀ ਮਾਵਾ ਵਗੈਰਾ ਲਾਇਆ ਹੁੰਦਾ, ਕਈ ਵਾਰ ਪਿੰਨਾਂ ਬਹੁਤ ਫਸਾਈਆਂ ਹੁੰਦੀਆਂ ਉੱਤੇ, ਹਨਾ। ਤੇ ਉਹ ਪਿੰਨਾਂ ਫਿਰ ਜਦੋਂ ਤੁਸੀਂ, ਉਹ ਲੋਹੇ ਦੀਆਂ ਹੀ ਹੁੰਦੀਆਂ ਨੈਚੁਰਲੀ, ਜਦੋਂ ਤੁਸੀਂ ਉਹਦੇ ਚੋਂ ਲੰਘਦੇ ਆ ਤੇ ਉਹ ਕਈ ਵਾਰ ਬੋਲ ਪੈਂਦੀਆਂ ਹੈਗੀਆਂ। ਸੋ ਐਡਾ ਇਸ਼ੂ ਨਹੀਂ, ਤੁਸੀਂ ਉਹਨਾਂ ਨੂੰ ਦੱਸ ਸਕਦੇ ਆ ਵੀ ਆਹ ਦੇਖ ਲਓ ਪਿੰਨ ਹੈਗੀਆਂ, ਕੋਈ ਐਡੀ ਨਹੀਂ। ਜਦੋਂ ਤੁਸੀਂ ਉਹਨਾਂ ਨਾਲ ਫਸੋਗੇ ਤੇ ਉਹ ਨੈਚੁਰਲੀ, ਹੁਣ ਅਗਲਿਆਂ ਦੀ ਜੌਬ ਆ, ਉਹਨਾਂ ਨੂੰ ਗਾਈਡਲਾਈਨ ਦਿੱਤੀਆਂ ਗਈਆਂ ਭਾਈ ਆਹ ਕਰਨਾ, ਉਹਨਾਂ ਨੇ ਤਾਂ ਜੌਬ ਪਰਫਾਰਮ ਕਰਨੀ। ਜਾਂ ਤਾਂ ਇਹ ਆ ਵੀ ਤੁਹਾਡੀ ਜਾਣ ਬੁੱਝ ਕੇ ਕੋਈ ਬੇਇੱਜ਼ਤੀ ਕਰ ਰਿਹਾ ਹੈਗਾ। ਹੁਣ ਇਹ ਇੱਥੋਂ ਦੇਖੋ ਕਲੀਅਰ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਜਿਹੜੇ ਡਿਵਰਟ ਕੀਤਾ ਜਾਂਦਾ ਹੈਗਾ, ਇੱਕ ਤਰ੍ਹਾਂ ਨਾਲ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਦੇਖੋ ਜੀ ਅਮਰੀਕਾ ਦੇ ਵਿੱਚ ਤਾਂ ਸਿੱਖਾਂ ਦੀ ਜਿਹੜੀ ਦਸਤਾਰ ਆ ਉਹ ਸੇਫ ਨਹੀਂ ਹੈ। ਸਾਡੇ ਮੁਲਕ ਦੇ ਜਿਹੜੇ ਹੁਣ ਮੌਜੂਦਾ ਮਿਨਿਸਟਰ ਆ, ਇਹਨਾਂ ਨੇ ਜਿਹੜਾ ਹੱਕ ਲੈ ਕੇ ਉੱਥੇ ਦਿੱਤਾ, ਜਦ ਕਿ ਅਮਰੀਕਾ ਦੇ ਵਿੱਚ ਚਾਹੇ ਉਹ ਦਸਤਾਰ ਸਜਾਉਣ ਦਾ ਮਸਲਾ ਹੋਵੇ, ਜਦੋਂ ਕੰਮ ਤੇ ਰਿਕੁਆਇਰ ਕਰਦੇ ਸੀ ਵੀ ਨਹੀਂ ਹਾਰਡ ਹੈਟ ਹੋਣੀ ਚਾਹੀਦੀ ਆ, ਚਾਹੇ ਕੈਲੀਫੋਰਨੀਆ ਦੇ ਵਿੱਚ ਜਾਂ ਹੋਰ ਸਟੇਟਾਂ ਆਪਣੀ ਕਿਰਪਾਨ ਹੁਣੇ ਰੀਸੈਂਟਲੀ ਸੈਕਰਾਮੈਂਟੋ ਦੀ ਸਿਟੀ ਕਾਉਂਸਲ ਦੇ ਵਿੱਚ ਕਿਰਪਾਨ ਗਾਤਰਾ ਪਾ ਕੇ ਜਾਣ ਦੀ ਇਜਾਜ਼ਤ ਮਿਲੀ ਆ। ਸੋ ਉੱਥੇ ਵੀ ਸਿਰਫ ਜਿਹੜੇ ਬਾਹਰ ਵਾਸਤੇ ਸਿੱਖ ਆ, ਚਾਹੇ ਉਹ ਅਮਰੀਕਾ ਕੈਨੇਡਾ, ਉਹਨਾਂ ਨੇ ਹੀ ਇਹ ਲੜਾਈਆਂ ਲੜੀਆਂ ਹੈਗੀਆਂ। ਕਿਸੇ ਭਾਰਤ ਦੀ ਸਰਕਾਰ ਨੇ ਕਿਸੇ ਨੇ ਸਪੋਰਟ ਨਹੀਂ ਕੀਤੀ। ਤੁਸੀਂ ਦੇਖੋ ਜਦੋਂ ਕੈਲੀਫੋਰਨੀਆ ਦੇ ਵਿੱਚ ਪ੍ਰਿਜ਼ਨ ਜਿਹੜੇ ਕਰੈਕਸ਼ਨ ਆਫਿਸ ਦੇ ਤੌਰ ਦੇ ਉੱਤੇ ਸੀਗੇ ਜੀ, ਉਹ ਲੜਾਈ ਸਿੱਖਾਂ ਦੀ ਆਪ ਹੀ ਲੜੀ, ਸਿੱਖਾਂ ਨੇ ਆਪ ਲੜੀ। ਬਿਲਕੁਲ ਜੀ ਜੀ ਯਾ ਵੀ ਉਹ ਉਹਦੇ ਵਿੱਚ ਜਿੱਤ ਜਿਹੜੀ ਉਹ ਪ੍ਰਾਪਤ ਹੋਈ ਹੈ। ਫਿਰ ਉਹਨਾਂ ਨੂੰ ਪਾ ਕੇ ਹੁਣ ਕਿੰਨੇ ਜਿਹੜੇ ਹੋਰ ਥਾਵਾਂ ਦੇ ਉੱਤੇ ਸਿਟੀਆਂ ਦੇ ਕਾਉਂਟੀਆਂ ਦੇ, ਚਾਹੇ ਉਹ ਸ਼ੈਰਿਫ ਨੇ ਜਾਂ ਕਿੱਦਾਂ ਆ, ਸੰਦੀਪ ਧਾਲੀਵਾਲ, ਮਰਹੂਮ ਸੰਦੀਪ ਧਾਲੀਵਾਲ, ਉਹਨਾਂ ਨੇ ਜਿਹੜੀ ਉਹ ਫਾਈਟ ਕਿੱਡੀ ਜਿਹੜੀ ਉਹ ਕੀਤੀ। ਸੋ ਇਹ ਆਰਮੀ ਦੇ ਵਿੱਚ ਕਿੰਨਿਆਂ ਨੇ ਫਾਈਟ ਕੀਤੀ ਕਰ ਰਹੇ ਆ। ਸਿਮਰ ਸਿੰਘ ਜਿਹੜੇ ਲੈਫਟੀਨੈਂਟ ਜਿਹੜੇ ਹੈਗੇ ਨੇ ਕਰਨਲ, ਉਹਨਾਂ ਨੇ ਕੀਤੀ ਆ। ਸੋ ਇਹ ਫਾਈਟ ਲਗਾਤਾਰ ਸਿੱਖ ਆਪ ਹੀ ਕਰਦੇ ਜਿਹੜੇ ਉਹ ਆ ਰਹੇ ਨੇ, ਪਰ ਭਾਰਤ ਦੀ ਸਰਕਾਰ ਦੇ ਕੋਲ ਕੁਝ ਆਪ ਹੈਗਾ ਨਹੀਂ ਆ ਕਰਨ ਨੂੰ, ਤੇ ਦੂਜੀਆਂ ਦੀਆਂ ਜਿਹੜੀਆਂ ਕਾਰਵਾਈਆਂ ਕੀਤੀਆਂ ਹੋਈਆਂ ਉਹ ਉਹਦੇ ਲਈ ਆਪਣੇ ਮੋਢੇ ਤੇ ਆਪ ਥਾਪੀ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰ ਰਹੇ ਹੈਗੇ ਆ। ਸੋ ਸਰੋਤਿਆਂ ਨੂੰ ਇਹ ਵੀ ਦੱਸਦੇ ਜਾਈਏ, ਜਿਹੜੀ ਮੌਜੂਦਾ ਸਿਕਿਉਰਿਟੀ ਦਾ ਜਿਹੜਾ ਇਸ਼ੂ ਹੈਗਾ ਆ ਉਹ ਸੇਮ ਆ ਹਰ ਇੱਕ ਦੇ ਲਈ। ਉਹਨਾਂ ਨੂੰ ਸਕਰੀਨਿੰਗ ਥਰੂ ਜਾਣਾ ਪੈਂਦਾ ਆ, ਆਈਡੀ ਚੈੱਕ ਹੁੰਦੀ ਹੈਗੀ ਆ, ਸਕੈਨਰ ਹੁੰਦਾ। ਦਸਤਾਰ ਨੂੰ ਇੱਕ ਰਿਲੀਜੀਅਸ ਹੈਡ ਕਵਰਿੰਗ ਕਰਕੇ ਜਾਣਿਆ ਜਾਂਦਾ, ਟ੍ਰੀਟ ਕੀਤਾ ਜਾਂਦਾ, ਨਾਟ ਸਮਥਿੰਗ ਆਟੋਮੈਟਿਕਲੀ ਸਸਪੀਸ਼ੀਅਸ। ਸੋ ਤੁਹਾਨੂੰ ਕਿਸੇ ਨੂੰ ਦਸਤਾਰ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਸਿਰਫ ਕਹਿੰਦੇ ਵੀ ਹੁਣ ਤਾਂ ਹਰਜੋਤ ਸਿੰਘ ਜੀ ਬਹੁਤ ਸੁਖਾਲਾ ਆ, ਹੁਣ ਤਾਂ ਕੋਈ ਇਦਾਂ ਦੀ ਚੀਜ਼ ਨਹੀਂ। ਆਪਣੇ ਨਾਲ ਇੱਕ ਕਾਲਰ ਜੁੜੇ ਆ, ਸ਼ਾਇਦ ਉਹ ਉਸ ਟਾਈਮ ਦੀ ਘਟਨਾ ਦੇ ਬਾਰੇ ਕੁਝ ਦੱਸਣਾ ਚਾਹੁੰਦੇ ਆ। ਹਾਂਜੀ ਰਘਬੀਰ ਜੀ, ਸਤਿ ਸ਼੍ਰੀ ਅਕਾਲ ਜੀ।
ਵਾਹਿਗੁਰੂ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ, ਫਤਿਹ ਜੀ। ਵਾਹਿਗੁਰੂ ਕੀ ਕਹਿਣਾ ਜੀ। ਚਾਹੁੰਦੇ ਜੀ? ਜੀ ਤੇ ਮੇਰੇ ਦੋਵੇਂ ਵੀਰ ਜੋ ਡਿਸਕਸ ਕਰ ਰਹੇ ਬਿਲਕੁਲ ਸੱਚੀ ਕਰ ਰਹੇ ਆ। ਮੈਂ ਖੁਦ ਟਰੈਵਲ ਕੀਤਾ 2007 ਤੁਹਾਡੇ ਪਿੱਛੇ ਨਾ ਵਿੱਚ। ਰੇਡੀਓ ਚੱਲ ਰਿਹਾ, ਥੋੜਾ ਜਿਹਾ ਜੇ ਰੇਡੀਓ ਬੰਦ ਕਰ ਲਓ ਨਾ। ਅੱਛਾ, ਤੁਸੀਂ 2007 ਚ ਕਹਿੰਦੇ ਸੀਗੇ ਟਰੈਵਲ ਕੀਤਾ ਆ? ਹੈ ਹਾਂਜੀ, ਇਹ ਸਿੱਕਲਿਸ਼ ਨੇ ਉਹਨੂੰ ਪਾਸ ਕਰਾਤਾ ਹੀ TSA ਨਾਲ। ਠੀਕ ਹਾਂਜੀ, ਆ। ਬਿਲਕੁਲ ਹੂੰ, ਹੂੰ, ਬਿਲਕੁਲ। ਹੂੰ, ਤੇ ਮੈਨੂੰ ਉਹਨਾਂ ਚਾਂਸ ਦਿੱਤਾ ਸੀ ਵੀ ਤੁਸੀਂ ਪਗੜੀ ਆਪ ਲਾਉਣੀ ਆ ਕਿ ਅਸੀਂ ਲਾ ਕੇ ਕਰੀਏ ਟੈਸਟ, ਹੂੰ। ਹਾਂਜੀ ਜਾਂ ਤੁਸੀਂ ਅਸੀਂ ਪੈਡਿਟ ਕਰ ਸਕੀਏ ਉੱਤੇ ਤੁਹਾਡੇ ਸਿਰ ਤੇ। ਪੈਡ ਡਾਊਨ ਹਾਂਜੀ, ਕਰਕੇ, ਪੈਡ- ਹਾਂਜੀ, ਹੱਥ ਪੈਡ- ਲਾ ਕੇ। ਹੂੰ। ਹਾਂਜੀ, ਮੈਂ ਆਖਿਆ ਜੀ ਤੁਸੀਂ ਪੈਡਿੰਗ ਕਰ ਸਕਦੇ ਹੋ, ਮੈਂ ਨਹੀਂ, ਪਗੜੀ ਨਹੀਂ ਲਾਉਣੀ। ਠੀਕ ਆ। ਜੀ ਹੂੰ। ਧੰਨਵਾਦ। ਤੇ ਉਹਨਾਂ ਅਲਾਉ ਕਰਤਾ ਸੀ ਉਦੋਂ 2007 ਦੇ ਵਿੱਚ। 2007 ਦੀ ਗੱਲ ਆ, ਰਾਈਟ? ਹੂੰ। ਹੁਣ ਦੇਖੋ ਇਹ ਰੌਲਾ ਪਾ ਰਿਹਾ ਵੀ Thank you. 2010 ਜਿੱਦਾਂ ਹੋਈ ਆ, ਨਾਲੇ ਉਹ ਵੀ ਉਸ ਬੰਦੇ ਦੇ ਨਾਲ ਜਿਹੜਾ ਉਸ ਟਾਈਮ ਦੇ ਉੱਤੇ UN ਦਾ ਐਮਬੈਸਡਰ ਸੀ, ਇੰਡੀਆ ਦਾ UN ਦੇ ਲਈ, ਹਨਾ। ਇਦਾਂ ਕਿੱਦਾਂ ਹੋ ਸਕਦੀ ਆ? ਉਹਨਾਂ ਤੋਂ ਪਹਿਲੇ ਉਹਨਾਂ ਕੋਲ ਡਿਪਲੋਮੈਟਿਕ ਪਾਸਪੋਰਟ ਆ। ਸੋ ਇਹ ਪਰ ਆਹ ਇਹ 2007 ਦੀ ਘਟਨਾ ਆਪ ਆ ਕੇ ਚਸ਼ਮਦੀਦ ਗਵਾਹ ਦੱਸ ਗਏ ਆ, ਬਿਲਕੁਲ ਕਹਿ ਗਏ ਆ। ਸੋ ਇਹ ਤੇ ਉਹ ਉੱਥੇ ਐਵੇਂ ਰੌਲਾ ਪਾਉਂਦੇ ਆ ਵੀ ਅਹੀਂ ਕਰਾਈ ਜੀ ਪੱਗ ਨੂੰ, ਇਸ ਚੀਜ਼ ਨੂੰ ਦੇਖੋ। ਸੋ ਨਹੀਂ, ਕੱਲਾ ਉਹ ਤਾਂ ਠੀਕ ਆ, ਉਹ ਰੌਲਾ ਪਾਉਂਦੇ ਆ ਆਪਣੀ ਛਵੀ ਬਚਾਉਣ ਲਈ ਵੀ ਜੀ ਮੇਰਾ ਨਾਂ ਹੁਣ ਜੈਫਰੀ ਐਪਸਟਾਈਨ ਦੀਆਂ ਫਾਈਲਾਂ 'ਚ ਆ ਗਿਆ। ਬਲਕਿ ਉਹ ਸਰਕਾਰਾਂ ਜਿਹੜੀਆਂ ਬਾਹਰ ਦੀਆਂ, ਜਿਹੜੀਆਂ ਸਿੱਖਾਂ ਦੀ ਇੰਨੀ ਰਿਸਪੈਕਟ ਕਰਦੀਆਂ, ਜਿਹੜੇ ਸਿੱਖਾਂ ਦੇ ਨਾਲ ਰਲ ਕੇ ਲਾਅ ਬਣਾ ਰਹੇ ਹੈਗੇ, ਉਹਨਾਂ ਨੂੰ ਵੀ ਬਦਨਾਮ ਕਰਦੇ ਵੀ ਦੇਖੋ ਜੀ ਅਮਰੀਕਾ 'ਚ ਤਾਂ ਸਿੱਖਾਂ ਦੀ ਕੋਈ ਬੁਕਤ ਹੀ ਹੈ ਨਹੀਂ। ਅਮਰੀਕਾ 'ਚ ਸਿੱਖਾਂ ਦੀਆਂ ਪੱਗਾਂ ਲਹਾ ਰਹੇ ਸੀ, ਅਸੀਂ ਤੁਹਾਡੀਆਂ ਜਿਹੜੀਆਂ ਪੱਗਾਂ ਬਚਾਈਆਂ। ਇਹ ਤੁਹਾਨੂੰ ਸ਼ਰੇਆਮ ਪ੍ਰੂਫ ਦਿਖਾਲਤਾ। ਸੋ ਹਰ ਇੱਕ ਦੇ ਨਾਲ ਇਹ ਖਬਰ ਜ਼ਰੂਰ ਵੱਧ ਤੋਂ ਵੱਧ ਸਾਂਝੀ ਕਰਿਓ, ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਜਿਹੜੇ ਅਸੀਂ ਇਸ ਆਜ਼ਾਦ ਮੁਲਕ ਦੇ ਵਿੱਚ ਆਜ਼ਾਦੀ ਦੇ ਨਾਲ ਰਹਿ ਰਹੇ ਹੈਗੇ ਆ, ਉਹਨੂੰ ਵੀ ਉਹ ਹਜੇ ਵੀ ਬਦਨਾਮ ਕਰਨੋਂ ਨਹੀਂ ਹਟਦੇ। ਤੇ ਅਨਫੋਰਚੂਨੇਟਲੀ ਬਦਨਾਮ ਵੀ ਦਸਤਾਰਧਾਰੀ ਸਿੱਖਾਂ ਤੋਂ ਕਰਵਾ ਰਹੇ ਆ ਜੀ। ਉਹਨਾਂ ਦੇ ਪੱਕਾ ਹੀ ਪੈਟ ਜਿਹੜਾ ਹੈਗਾ। ਇੱਕ ਆਪਾਂ ਕਾਲ ਲੈ ਕੇ ਤਾਂ ਹਰਜੋਤ ਸਿੰਘ ਜੀ ਫਿਰ ਸਮਾਪਤੀ ਕਰਨੀ। ਆਪਣੇ ਨਾਲ ਡਾਕਟਰ ਪ੍ਰਗਟ ਸਿੰਘ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਮੈਂ ਅਕਾਲ। ਬੇਨਤੀ ਕਰਨੀ ਹੈ ਕਿ ਮੈਂ 2004 ਵਿੱਚ ਆਇਆ ਸੀਗਾ, ਅੱਛਾ ਔਰ ਜੀ। 2005 ਵਿੱਚ ਵੀ ਗਿਆ, 6 ਚ ਵੀ ਗਿਆ, 7 ਚ ਵੀ ਗਿਆ, 8 ਚ ਵੀ ਗਿਆ। ਮੇਰੇ ਕਿਸੇ ਨੇ ਪੱਗ ਨਹੀਂ ਲਾਈ, ਨਾ ਕਿਸੇ ਨੇ ਮੈਨੂੰ ਕਿਹਾ ਵਾ। ਉਹਨਾਂ ਨੇ ਪੈਡ ਜ਼ਰੂਰ ਕੀਤਾ ਵਾ। 2004 ਚ ਮੈਂ ਇੱਥੇ ਆਇਆ ਪਹਿਲੋਂ, ਔਰ ਉਹਨਾਂ ਨੇ ਕੋਈ ਪੱਗ ਨਹੀਂ ਲਾਈ, ਸਿਰਫ ਉਹਨਾਂ ਨੇ ਪੈਡ ਕੀਤਾ ਤੇ ਉਹਨੂੰ ਮੈਨੂੰ ਜਾਣ ਦਿੱਤਾ ਬਸ। ਔਰ ਇਹੋ ਜਿਹੀ ਕੋਈ ਲੋਨ ਦੀ ਕੋਈ ਗੱਲ ਨਹੀਂ ਸੀ ਜੀ। ਥੈਂਕ ਯੂ, ਥੈਂਕ ਯੂ। ਇਹੋ ਤਾਂ ਦੇਖੋ ਉਹ ਤੋਂ ਵੀ ਪੁਰਾਣੀ ਜਿਹੜੀ ਆ ਉਹਨਾਂ ਨੇ ਜਿਹੜੀ ਗੱਲ ਦੱਸ ਪ੍ਰਗਟ ਸਿੰਘ ਹੋਣੀ ਆ, ਸਾਰੇ ਆਪਾਂ ਨੂੰ ਜਾਣਦੇ ਹੀ ਆ ਇਹਨਾਂ ਨੂੰ। ਬਜ਼ੁਰਗ ਸੈਕਰਾਮੈਂਟੋ 'ਚ ਰਹਿੰਦੇ ਆ, ਬਹੁਤ ਸਿੱਖ ਇਸ਼ੂ ਦੇ ਉੱਤੇ ਫਾਈਟ ਵੀ ਕਰਦੇ ਰਹਿੰਦੇ ਆ। ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਡਾਕਟਰ ਸਾਹਿਬ, ਤਾਂ ਕਿ ਇਹ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਕਲੀਅਰ ਹੋ ਸਕੇ ਵੀ ਕਿੱਡਾ ਝੂਠਾ ਜਿਹੜਾ ਪ੍ਰਚਾਰ ਆ। ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ 'ਚ ਰਿਪੋਰਟ ਆ ਗਈ ਨਾ CIA ਦੇ ਏਜੰਟ ਵੱਲੋਂ ਵੀ ਕੈਨੇਡਾ ਦਾ ਜਾਣ ਵਾਲਾ ਜਹਾਜ਼ ਸਿੱਟਣ ਦੇ ਵਿੱਚ ਇੰਡੀਆ ਦਾ ਹੱਥ ਸੀ। ਅੱਜ ਤਾਈਂ ਪੂਰੀ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ, ਤੇ ਅਨਫੋਰਚੂਨੇਟਲੀ ਆਪਣੇ ਜਿਹੜੇ ਭੁੱਲੜ ਸਿੱਖ ਆ ਉਹ ਵੀ ਇਹ ਕਹਿ ਰਿਹਾ ਵੀ ਨਹੀਂ ਜੀ ਇਹ ਤਾਂ ਕੁਝ ਜਿਹੜੇ ਖਾੜਕੂ ਸਿੱਖ ਸੀ ਉਹਨਾਂ ਨੇ ਇਹ ਗਲਤ ਕੰਮ ਕੀਤਾ ਜਿਹਦੇ ਨਾਲ ਸਿੱਖਾਂ ਦੀ ਬਦਨਾਮੀ ਹੋਈ ਆ। ਸੋ ਇਹ ਉਹਨਾਂ ਦੇ ਲਈ ਕਲੀਅਰ ਆ ਵੀ ਕਿਸ ਤਰ੍ਹਾਂ ਜਿਹੜੀਆਂ ਸਰਕਾਰਾਂ ਆ ਉਹ ਤੁਹਾਨੂੰ ਬਦਨਾਮ ਕਰਨ ਦੇ ਲਈ ਕੰਮ ਕਰਦੀਆਂ ਹੈਗੀਆਂ। ਜੀ ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਲੈਣੇ ਇਜਾਜ਼ਤ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।